शहीद भाई सतवंत सिंह ते शहीद भाई केहर सिंह जिन्हां नूं इंदिरा गांधी कतलकांड दे विच अज दे दिन 1999 फांसी दित्ती गई सी भारती हुकूमत वल्लों। उन्हां दा शहीदी दिहाड़ा जिहड़ा मनाया गया 1999 तो लैके हुण तिकर जिन्हां नूं कदे चेता नहीं आया, जिन्हां नूं सिख संघर्ष नाल संबंधित हर व्यक्ति जिहड़ा जहर वांगू चुभदा ਉਹ ਲਾਣਾ ਜਿਹੜਾ ਹੈ ਇਸ ਵੇਲੇ ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ ਵਰਗੇ ਸੂਰਮਿਆਂ ਦੀ ਯਾਦ ਵਿੱਚ ਹੋਣ ਵਾਲੇ ਸਮਾਗਮਾਂ 'ਚ ਵੀ ਪਹੁੰਚਣ ਲੱਗ ਗਿਆ। ਭਗਵਾਨ ਪਿੰਡ ਦੇ ਵਿੱਚ ਸ਼ਹੀਦ ਸਤਵੰਤ ਸਿੰਘ ਦੀ ਯਾਦ ਵਿੱਚ ਜਿਹੜੀ ਯਾਦਗਾਰ ਉਸਾਰੀ ਗਈ ਹੈ, ਉੱਥੇ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਗੀੜੀ ਮਾਰ ਕੇ ਆਏ। ਜਦੋਂ ਤੋਂ ਬਾਦਲ ਦਲ ਨੇ ਆਪਦੀਆਂ ਗਲਤ ਨੀਤੀਆਂ ਦੇ ਨਾਲ ਪੰਥ ਵਿੱਚ ਆਪਦਾ ਵਕਾਰ ਰੋਲਿਆ, ਖਾਸ ਤੌਰ ਤੇ ਬੁੱਚੜਾਂ ਨੂੰ ਜਿਨ੍ਹਾਂ ਨੇ ਸਿੱਖ ਜਵਾਨੀ ਦਾ ਘਾਣ ਕੀਤਾ ਉਹਨਾਂ ਨੂੰ ਸਤਿਕਾਰਿਆ, ਜਾਂ ਇਉਂ ਕਹੀਏ ਵੀ ਬੇਅਦਬੀ ਕਾਂਡ ਵਾਲਿਆਂ ਦੀ ਜਾਂ ਸਿੱਖੀ ਦੇ ਦੁਸ਼ਮਣਾਂ ਦੀ ਪੁਸ਼ਤ ਪਨਾਹੀ ਕੀਤੀ। ਉਹਦਾ ਨਤੀਜਾ ਇਹ ਨਿਕਲਿਆ ਕਿ ਲੋਕਾਂ ਦੇ ਦਿਲੋਂ ਲੈ ਗਏ। ਅੱਜ ਕਦੇ ਸੁਖਬੀਰ ਸਿੰਘ ਬਾਦਲ ਜੋੜੇ ਸਾਫ਼ ਕਰਕੇ ਵੀਡੀਓ ਬਣਾ ਕੇ ਫੋਟੋਆਂ ਬਣਾ ਕੇ ਲੋਕਾਂ ਨੂੰ ਭਰਮਾ ਰਿਹਾ, ਕਦੇ ਅੱਜ ਸ਼ਹੀਦ ਭਾਈ ਸਤਵੰਤ ਸਿੰਘ ਦੇ ਘਰੇ ਜਾ ਕੇ ਜਾਂ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਦੀ ਯਾਦ ਵਿੱਚ ਹੋ ਰਿਹਾ ਸ਼ਹੀਦੀ ਸਮਾਗਮਾਂ 'ਚ ਹਾਜ਼ਰੀਆਂ ਭਰ ਰਿਹਾ। ਲੋਕ ਕਹਿੰਦੇ ਆ ਵੀ ਜੇ ਕਿਤੇ ਇੱਕ ਅੱਧੀ ਇਹਨਾਂ ਨੂੰ ਵੋਟਾਂ 'ਚ ਹੋਰ ਹਾਰ ਹੋ ਜਾਵੇ, ਇਹ ਸਾਰੇ ਸ਼ਹੀਦਾਂ ਦੇ ਖਾੜਕੂਆਂ ਦੀਆਂ ਸ਼ਹੀਦੀ ਦਿਹਾੜੇ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ ਕਰਨਗੇ। ਇਹ ਆਪਦੇ ਜਿਹੜੇ ਹੈਗੇ ਆ ਵੋਟ ਬੈਂਕ ਦੇ ਹਿਸਾਬ ਦੇ ਨਾਲ ਖਾਲਿਸਤਾਨ ਕਹਿ ਵੀ ਸਕਦੇ ਆ ਤੇ ਖਾਲਿਸਤਾਨ ਦੇ ਖਿਲਾਫ ਵੀ ਜਦੋਂ ਮਰਜ਼ੀ ਇਹਨੂੰ ਤੋਂ ਬੁਲਵਾ ਲਓ। ਟੀਵੀ 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਦੇ ਵਿੱਚ ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਜਿਨ੍ਹਾਂ ਨੂੰ ਇੰਦਰਾ ਗਾਂਧੀ ਕਤਲਕਾਂਡ ਦੇ ਵਿੱਚ ਅੱਜ ਦੇ ਦਿਨ 1999 ਚ ਫਾਂਸੀ ਦਿੱਤੀ ਗਈ ਸੀ ਭਾਰਤੀ ਹਕੂਮਤ ਵੱਲੋਂ, ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਗਿਆ। ਤੇ ਹਰ ਸਾਲ ਦੀ ਤਰ੍ਹਾਂ ਪੰਥਕ ਸ਼ਖਸੀਅਤਾਂ, ਖਾਲਿਸਤਾਨੀ ਧਿਰਾਂ ਦੇ ਨੁਮਾਇੰਦੇ ਤੇ ਹੋਰ ਸਿੱਖ ਸੱਜਣ ਸੰਗਤਾਂ ਜਿਵੇਂ ਹਰ ਸਾਲ ਪਹੁੰਚਦੀਆਂ ਨੇ, ਉਵੇਂ ਇਸ ਵਾਰ ਵੀ ਹਾਜ਼ਰੀਆਂ ਭਰੀਆਂ। ਪਰ ਖਾਸ ਗੱਲ ਇਹ ਹੋਈ ਕਿ ਜਦੋਂ ਉੱਥੇ ਕੀਰਤਨ ਚੱਲ ਰਿਹਾ ਸੀਗਾ ਤੇ ਅਚਨਚੇਤ ਸਾਰਿਆਂ ਦਾ ਧਿਆਨ ਇਸ ਗੱਲ ਵੱਲ ਗਿਆ ਵੀ ਜਿਹੜੇ ਕੁਛ ਕਲੀਨ ਸੇਵਡ ਘੋਣ ਮੋਨ ਜਿਹੜੇ ਹੁੰਦੇ ਆ ਸਿਕਿਉਰਿਟੀ ਗਾਰਡ, ਸੁਰੱਖਿਆ ਕਰਮਚਾਰੀ, ਵੀ ਉਹ ਕਾਫੀ ਸਾਰੇ ਜਿਹੜੇ ਨੇ ਉਹ ਆ ਪਹੁੰਚੇ ਆ। ਤੇ ਅਸੀਂ ਸਵੇਰੋਂ ਵੀ ਇਹ ਮਹਿਸੂਸ ਕੀਤਾ ਸੀਗਾ ਵੀ ਇੰਨੀ ਵੱਡੀ ਗਿਣਤੀ ਵਿੱਚ ਅੱਜ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਕਿਉਂ ਬਿਠਾਏ ਹੋਏ ਨੇ। ਉਹ ਗੱਲ ਉਦੋਂ ਸਮਝ ਲੱਗੀ ਜਦੋਂ ਅਸੀਂ ਉਹ ਸੁਰੱਖਿਆ ਮੁਲਾਜ਼ਮ ਦੇਖੇ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਉਹ ਪਧਾਰੇ ਹੋਏ ਨੇ ਤੇ ਨਾਲ ਉਹਨਾਂ ਦਾ ਬੇਟਾ ਜਿਹੜਾ ਕਾਕਾ ਜੀ ਆ ਉਹ ਵੀ ਮਗਰ ਮਗਰ ਉਹਨਾਂ ਦੇ ਤੁਰਿਆ ਆ ਰਿਹਾ ਸੀ। ਸੋ ਕਹਿਣ ਤੋਂ ਭਾਵ ਇਹ ਆ ਵੀ 1999 ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਨੂੰ ਕਦੇ ਚੇਤਾ ਨਹੀਂ ਆਇਆ, ਜਿਨ੍ਹਾਂ ਨੂੰ ਸਿੱਖ ਸੰਘਰਸ਼ ਨਾਲ ਸੰਬੰਧਿਤ ਹਰ ਵਿਅਕਤੀ ਜਿਹੜਾ ਜ਼ਹਿਰ ਵਾਂਗੂ ਚੁਭਦਾ, ਉਹ ਲਾਣਾ ਜਿਹੜਾ ਹੈ ਇਸ ਵੇਲੇ ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ ਵਰਗੇ ਸੂਰਮਿਆਂ ਦੀ ਯਾਦ ਵਿੱਚ ਹੋਣ ਵਾਲੇ ਸਮਾਗਮਾਂ 'ਚ ਵੀ ਪਹੁੰਚਣ ਲੱਗ ਗਿਆ। ਤੇ ਅਜੇ ਹਫ਼ਤਾ ਕੁ ਵੀ ਨਹੀਂ ਹੋਇਆ ਹੋਣਾ, ਹਫ਼ਤੇ ਦੇ ਅੰਦਰ ਦੀ ਗੱਲ ਆ, 2-3 ਦਿਨ ਹੀ ਹੋਏ ਨੇ। ਅਗਵਾਨ ਪਿੰਡ ਦੇ ਵਿੱਚ ਸ਼ਹੀਦ ਸਤਵੰਤ ਸਿੰਘ ਦੀ ਯਾਦ ਵਿੱਚ ਜਿਹੜੀ ਯਾਦਗਾਰ ਉਸਾਰੀ ਗਈ ਹੈ, ਉੱਥੇ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਗੀੜੀ ਮਾਰ ਕੇ ਆਏ। ਤੇ ਉਹਦੇ ਵਿੱਚ ਇਹ ਗੱਲ ਅਸੀਂ ਪਹਿਲਾਂ ਹੀ ਦੱਸ ਦਿੰਦੇ ਹਾਂ ਵੀ ਜਿਹੜਾ ਪਰਿਵਾਰ ਆ ਸ਼ਹੀਦ ਸਤਵੰਤ ਸਿੰਘ ਦਾ, ਖਾਸ ਤੌਰ ਤੇ ਉਹਨਾਂ ਦਾ ਭਤੀਜਾ ਜਿਹੜਾ ਸੁਖਵਿੰਦਰ ਸਿੰਘ, ਇਹ ਬਾਦਲ ਦਲ ਨਾਲ ਹੀ ਚੱਲਦੇ ਆ। ਤੇ ਵੋਟਾਂ 'ਚ ਜਿਵੇਂ ਰਾਜਨੀਤੀ ਵਿੱਚ ਸਰਗਰਮ ਹੋਣਾ ਹੁੰਦਾ ਤਾਂ ਉਹਦੇ ਵਿੱਚ ਜਿਵੇਂ ਹੋਰ ਬਹੁਤ ਸਾਰੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਧਿਰ ਦੇ ਆਗੂ, ਖਾਸ ਤੌਰ ਤੇ ਫੈਡਰੇਸ਼ਨ ਦੇ ਆਗੂ ਜਿਹੜੀ ਭਾਈ ਹਰਮਿੰਦਰ ਸਿੰਘ ਸੰਧੂ ਵਾਲੀ ਫੈਡਰੇਸ਼ਨ ਸੀ, ਉਹਨਾਂ ਸਾਰਿਆਂ ਨੇ ਜਾਂ ਹੋਰ ਬਹੁਤ ਸਾਰਿਆਂ ਨੇ ਬਾਦਲ ਦਲ ਦੀ ਜਿਹੜੀ ਹੈਗੀ ਆ ਝੰਡੀ ਉਹ ਚੱਕੀ ਹੋਈ ਆ। ਤੇ ਇਹ ਜਿਹੜਾ ਸ਼ਹੀਦ ਸਤਵੰਤ ਸਿੰਘ ਦਾ ਪਰਿਵਾਰ ਆ,
ਇਹ ਵੀ ਵੋਟਾਂ ਦੇ ਚੱਕਰ ਦੇ ਵਿੱਚ ਵੀ ਰਾਜਨੀਤੀ ਦੇ ਸਰਗਰਮ ਹੋਣ ਦੇ ਲਈ ਬਾਦਲ ਦਲ ਦੇ ਨਾਲ ਤਾਲਮੇਲ ਬਣਾ ਕੇ ਚੱਲ ਰਿਹਾ। ਅਸੀਂ ਜਾਂ ਸਾਡੇ ਵਰਗੇ ਬਹੁਤ ਸਾਰੇ ਲੋਕ ਇਸ ਗੱਲ ਦਾ ਇਤਰਾਜ਼ ਕਰ ਸਕਦੇ ਆ ਔਰ ਕਰਦੇ ਆ ਕਿ ਜਦੋਂ ਇੱਥੇ ਗੁਰਦਾਸਪੁਰ ਦੇ ਵਿੱਚ ਜਿਹੜਾ ਹਰਵਿੰਦਰ ਸੋਨੀ ਜਿਹੜੇ ਆ ਹੁਣ ਵੀ ਸੁਧੀਰ ਸੂਰੀ ਵਾਲੇ ਕਾਂਡ ਤੋਂ ਬਾਅਦ ਕੜੀ ਘੋੜੀ ਤੇ ਕੰਜਰਖਾਨੇ ਕਰਨ ਨੂੰ ਪੂਰਾ ਉਹ ਬਦਨਾਮ ਆ, ਉਹ ਜਦੋਂ ਹੁਣ ਵੀ ਫੜ ਕੇ ਜੇਲ੍ਹ 'ਚ ਦੇਣਾ ਪਿਆ, ਬਹੁਤ ਉਹਦੇ ਖਿਲਾਫ ਲੋਕਾਂ ਨੂੰ ਸਿੱਖਾਂ ਨੂੰ ਜਿਹੜਾ ਹੈਗਾ ਜ਼ੋਰ ਲਾਉਣਾ ਪਿਆ, ਫਿਰ ਪਰਚਾ ਦਰਜ ਹੋਇਆ। ਭਗਵੰਤ ਮਾਨ ਦੀ ਸਰਕਾਰ ਪਰਚਾ ਨਹੀਂ ਸੀ ਦਰਜ ਕਰਦੀ ਜਦੋਂ ਉਹਨੇ 84 ਦੁਹਰਾਉਣ ਦੀਆਂ ਗੱਲਾਂ ਕੀਤੀਆਂ, ਜਦੋਂ ਉਹਨੇ ਦਰਬਾਰ ਸਾਹਿਬ ਦੇ ਵਿੱਚ ਦੁਬਾਰਾ ਫੌਜੀ ਹਮਲੇ ਦੀ ਕਹਾਣੀ ਜਿਹੜੀ ਆ ਉਹ ਦੁਹਰਾਉਣ ਦੀ ਗੱਲ ਕੀਤੀ। ਤੇ ਉਹ ਹਰਵਿੰਦਰ ਸੋਨੀ ਪਹਿਲੇ ਦਿਨ ਤੋਂ ਹੀ ਸਾਡੇ ਕੌਮ ਦੇ ਨੌਜਵਾਨਾਂ ਨੂੰ ਰੜਕਦਾ। ਤੇ ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਵਾਲਾ ਸੰਘਰਸ਼ ਚੱਲਦਾ ਸੀਗਾ, ਉਦੋਂ ਇਸ ਹਿੰਦੂ ਕੱਟੜਪੰਥੀ ਦਹਿਸ਼ਤਗਰਦ ਨੇ ਗੁਰਦਾਸਪੁਰ ਦੇ ਵਿੱਚ ਉਸ ਹਜੂਮ ਦੀ ਅਗਵਾਈ ਕੀਤੀ ਸੀਗੀ। ਜਦੋਂ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦਾ ਕਤਲ ਹੋਇਆ, ਪੁਲਿਸ ਨੇ ਗੋਲੀ ਮਾਰੀ ਆ ਬਾਦਲ ਦੀ ਨੇ, ਉਸ ਮੌਕੇ ਇੱਕ ਸਿੱਖ ਦੀ ਦਸਤਾਰ ਲਾ ਕੇ ਪੈਰਾਂ ਹੇਠ ਰੋਲਿਆ ਗਿਆ ਸੀ, ਸਿੱਖਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਸੀ, ਜਲੀਲ ਕੀਤਾ ਗਿਆ ਸੀ। ਤੇ ਉਦੋਂ ਹਰਵਿੰਦਰ ਸੋਨੀ ਜਿਹੜਾ ਹੈ ਉਹ ਸਿੱਖ ਨੌਜਵਾਨਾਂ ਨੂੰ ਰੜਕਣ ਲੱਗ ਗਿਆ ਸੀ ਤੇ ਬਾਅਦ ਵਿੱਚ ਭਾਈ ਕਸ਼ਮੀਰ ਸਿੰਘ ਗਲਵੱਡੀ ਤੇ ਹੋਰ ਸਿੰਘਾਂ ਨੇ ਉਹਦੇ ਉੱਤੇ ਹਮਲਾ ਵੀ ਕੀਤਾ ਸੀ, ਜਿਹਦੇ ਚੋਂ ਬਚ ਗਿਆ। ਤੇ ਜਦੋਂ ਫੱਟੜ ਹਾਲਤ ਵਿੱਚ ਇੱਥੇ ਅੰਮ੍ਰਿਤਸਰ ਦਾਖਲ ਸੀਗਾ, ਉਦੋਂ ਮੁੱਖ ਮੰਤਰੀ ਹੋਣ ਦੇ ਨਾਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੁਰੰਤ ਉੱਥੋਂ ਹੈਲੀਕਾਪਟਰ ਤੇ ਪਧਾਰੇ ਤੇ ਇੱਥੇ ਜਿਹੜਾ ਪ੍ਰਾਈਵੇਟ ਹਸਪੀਟਲ ਸੀਗਾ ਉਹਦੇ ਵਿੱਚ ਉਸ ਹਿੰਦੂ ਅੱਤਵਾਦੀ ਦਾ ਪਤਾ ਸੁਤਾ ਲੈਣ ਗਏ ਤੇ ਉਹਨੂੰ ਬਾਅਦ ਚ ਸਿਕਿਉਰਿਟੀ ਦੇ ਕੇ ਪੂਰਾ ਉਹਨੂੰ ਹੀਰੋ ਬਣਾਇਆ ਗਿਆ। ਤੇ ਬਾਅਦ ਵਿੱਚ ਲਗਾਤਾਰ ਉਸ ਸ਼ਖਸ ਨੇ ਸਿੱਖ ਜਜ਼ਬਾਤਾਂ ਨੂੰ ਲਾਂਭੂ ਲਾਇਆ। ਸਾਡਾ ਕੰਸਰਨ ਇਹ ਗੱਲ ਦੱਸਣ ਦਾ ਭਾਵ ਇਹ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੱਦਣ ਹਰਵਿੰਦਰ ਸੋਨੀ ਦਾ ਇੱਥੇ ਹਸਪੀਟਲ 'ਚ ਪਤਾ ਲੈਣ ਆਏ ਸੀ, ਉਦੋਂ ਉਸੇ ਹਸਪੀਟਲ 'ਚ ਉੱਥੇ ਨੇੜੇ ਤੇੜੇ ਹੀ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਜੀ ਬਾਪੂ ਤਰਲੋਕ ਸਿੰਘ ਉਹ ਵੀ ਉੱਥੇ ਹਸਪੀਟਲ ਵਿੱਚ ਦਾਖਲ ਸੀਗੇ। ਉਦੋਂ ਸਰਦਾਰ ਇਹਨੂੰ ਬਾਦਲ ਨੂੰ ਕੋਈ ਇਸ ਗੱਲ ਦਾ ਮਤਲਬ ਨਹੀਂ ਸੀਗਾ ਕਿ ਸ਼ਹੀਦ ਭਾਈ ਸਤਵੰਤ ਸਿੰਘ ਜਿਹਨੇ ਇੰਦਰਾ ਗਾਂਧੀ ਦਾ ਕੰਡਾ ਕੱਢਣ ਦੇ ਵਿੱਚ ਸਰਦਾਰ ਬੇਅੰਤ ਸਿੰਘ ਦੇ ਨਾਲ ਹੋ ਕੇ ਕਾਰਵਾਈ ਕੀਤੀ ਆ, ਐਡਾ ਵੱਡਾ ਮਹਾਨ ਕਾਰਨਾਮਾ ਕੀਤਾ ਵੀ ਉਹਦਾ ਬਜ਼ੁਰਗ ਬਾਪ ਬਿਰਧ ਹਾਲਤ ਵਿੱਚ ਇੱਥੇ ਦਾਖਲ ਆ। ਚੱਲ ਮੈਂ ਪਤਾ ਲੈਵਾਂ ਜਾਂਦਾ ਜਾਂਦਾ, ਇਹੋ ਜਿਹੀ ਸੋਚ ਉਦੋਂ ਬਾਦਲ ਦੀ ਨਹੀਂ ਸੀ। ਤੇ ਅਗਲੀ ਗੱਲ ਇਹ ਵੀ ਚਲੋ ਸਿਆਸੀ ਵਖਰੇਵੇਂ ਆਪੋ ਆਪਣੇ ਥਾਂ ਤੇ ਆ, ਇੱਥੇ ਤਾਂ ਬਹੁਤ ਸਾਰੇ ਇਹੋ ਜਿਹੇ ਕਾਂਗਰਸੀ ਵੀ ਹੋ ਸਕਦੇ ਆ, ਸਿੱਖਾਂ ਕਾਂਗਰਸੀ ਸਿੱਖ ਜਿਨ੍ਹਾਂ ਨੂੰ ਹੋਵੇ ਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਕੀਤਾ ਜਾਂ ਜੋ ਨਵੰਬਰ 84 ਚ ਇੰਦਰਾ ਦੇ ਮਰਡਰ ਤੋਂ ਬਾਅਦ ਕਾਂਡ ਜਿਹੜਾ ਕਤਲੇਆਮ ਹੋਇਆ, ਸਿੱਖਾਂ ਦੀ ਨਸਲਕੁਸ਼ੀ ਹੋਈ, ਵੀ ਇਹ ਬੜੀ ਮਾੜੀ ਹੋਈ ਆ ਤੇ ਜਿਨ੍ਹਾਂ ਨੇ ਠੋਕੀ ਆ ਇੰਦਰਾ ਬਿਲਕੁਲ ਸਹੀ। ਮਤਲਬ ਬਹੁਤ ਸਾਰੇ ਇਹੋ ਜਿਹੇ ਸੱਜਣ ਅਸੀਂ ਜਾਣਦੇ ਆ ਜਿਹੜੇ ਸੰਤ ਭਿੰਡਰਾਂ ਵਾਲਿਆਂ ਨਾਲ, ਖਾੜਕੂ ਸੰਘਰਸ਼ ਨਾਲ ਜਾਂ ਸਿੱਖਾਂ ਦੇ ਹੋਰ ਬਹੁਤ ਸਾਰੇ ਨੁਕਤਿਆਂ ਨਾਲ ਅਸਹਿਮਤ ਨੇ, ਸਹਿਮਤੀ ਨਹੀਂ ਹੈਗੀ ਉਹਨਾਂ ਦੀ ਸੰਤਾਂ ਨਾਲ ਵੀ ਜਾਂ ਸੰਘਰਸ਼ ਨਾਲ ਵੀ, ਪਰ ਉਹ ਇੰਦਰਾ ਗਾਂਧੀ ਨੂੰ ਠੋਕਣ ਦੇ ਉੱਤੇ ਬਹੁਤ ਖੁਸ਼ ਨੇ ਕਿ ਟੀਸੀ ਦਾ ਬੇਰ ਲਾਇਆ। ਤੇ ਇਹੋ ਜਿਹੇ ਪਰਿਵਾਰ, ਚਾਹੇ ਉਹ ਬੇਅੰਤ ਸਿੰਘ ਦਾ ਪਰਿਵਾਰ ਆ, ਚਾਹੇ ਸਰਦਾਰ ਸਤਵੰਤ ਸਿੰਘ ਦਾ ਪਰਿਵਾਰ ਆ, ਚਾਹੇ ਸ਼ਹੀਦ ਕੇਹਰ ਸਿੰਘ ਦਾ ਪਰਿਵਾਰ ਆ, ਇਹਨਾਂ ਪਰਿਵਾਰਾਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ। ਪਰ ਇੱਥੇ ਮੈਂ ਗੱਲ ਬੜੇ ਅਫਸੋਸ ਨਾਲ ਦੱਸਣੀ ਚਾਹੁੰਦਾ ਕਿ ਸ਼ਹੀਦ ਸਤਵੰਤ ਸਿੰਘ, ਸ਼ਹੀਦ ਬੇਅੰਤ ਸਿੰਘ ਤੇ ਸ਼ਹੀਦ ਕੇਹਰ ਸਿੰਘ ਦੇ ਪਰਿਵਾਰਾਂ ਦੀ ਸਿੱਖ ਜਗਤ ਵੱਲੋਂ ਤਾਂ ਬਹੁਤ ਅਦਬ ਸਤਿਕਾਰ ਮਿਲਦਾ ਹੈ, ਪਰ ਇਹਨਾਂ ਸੰਸਥਾਵਾਂ ਵੱਲੋਂ ਕੋਈ ਬਹੁਤਾ ਜ਼ਿਆਦਾ ਉਵੇਂ ਦਾ ਗੱਲ ਬਣੀ ਨਹੀਂ। ਇੱਥੋਂ ਤੱਕ ਕਿ ਸ਼ਹੀਦ ਬੇਅੰਤ ਸਿੰਘ ਜਿਹਨਾਂ ਦੇ ਬੇਟੇ ਸਰਦਾਰ ਸਰਜੀਤ ਸਿੰਘ ਬੜੋਆ ਪਿੰਡ ਦੇ ਵਿੱਚ ਰਹਿੰਦੇ ਆ, ਤੇ ਹੁਣ ਉਹਨਾਂ ਨੂੰ ਜਿਹੜੀ ਕੋਠੀ ਬਾਅਦ ਚ ਬੀਬੀ ਵਿਮਲ ਖਾਲਸਾ ਨੂੰ, ਵਿਮਲ ਕੌਰ ਖਾਲਸਾ ਜੀ ਨੂੰ, ਜਿਹੜੀ ਉਹਨਾਂ ਦੇ ਸੰਘਰਸ਼ ਦੇ ਦਿਨਾਂ ਦੇ ਵਿੱਚ ਉੱਥੇ ਮੋਹਾਲੀ ਚ ਕੋਠੀ ਆ ਉਹਨਾਂ ਕੋਲ, ਉੱਥੇ ਹੁਣ ਸਰਜੀਤ ਸਿੰਘ ਬੜੋਆ ਰਹਿੰਦਾ, ਸ਼ਹੀਦ ਬੇਅੰਤ ਸਿੰਘ ਦਾ ਜਿਹੜਾ ਬੇਟਾ। ਪਰ ਪੰਥ ਨੂੰ ਜਿੰਨਾ ਸਾਥ ਸਹਿਯੋਗ ਉਸ ਪਰਿਵਾਰ ਦਾ ਦੇਣਾ ਚਾਹੀਦਾ ਸੀ ਉਹਨਾਂ ਦਿੱਤਾ ਨਹੀਂ ਗਿਆ। ਆਪਾਂ ਨੂੰ ਸਭ ਨੂੰ ਪਤਾ ਹੈਗਾ ਕਿ ਇਸ ਪਰਿਵਾਰ ਦਾ, ਇਹ ਗੈਰ ਕਾਸ਼ਤਕਾਰ ਬਰਾਦਰੀ ਦਾ ਪਰਿਵਾਰ ਆ ਤੇ ਇਸ ਪਰਿਵਾਰ ਦੀ ਬਹੁਤ ਵੱਡੀ ਘਾਲਣਾ ਹੈ। ਆਪਾਂ ਜਿਹੜਾ ਇਹ ਜੰਗ ਚੱਲ ਰਹੀ ਆ ਇਹਦੇ ਵਿੱਚ ਬਹੁਤ ਵੱਡੀਆਂ ਘਾਲਣਾਵਾਂ ਘਾਲਣ ਵਾਲੇ, ਵੱਡੀਆਂ ਤੇਗਾਂ ਮਾਰਨ ਵਾਲੇ, ਵੱਡੀਆਂ ਕੁਰਬਾਨੀਆਂ ਕਰਨ ਵਾਲੇ ਸਾਰੇ ਹੀ ਸਿੰਘ ਸਤਿਕਾਰਯੋਗ ਆ ਤੇ ਹਰੇਕ ਕਾਰਵਾਈ ਆਪਣੇ ਆਪ ਦੇ ਵਿੱਚ ਅਹਿਮ ਹੈ। ਪਰ ਜੇ ਇੰਦਰਾ ਗਾਂਧੀ ਬਚ ਜਾਂਦੀ ਤੇ ਵੈਦਿਆ ਬਚ ਜਾਂਦਾ, ਫਿਰ ਸਾਡੇ ਲਈ
बड़ा औखा होना सी। पर इतिहास दोहरा दिता। खालसा पंथ की जिहड़ी पग पैरां 'च रुलदी फिरदी सी, ਉਹ ਇਹਨਾਂ ਸੂਰਮਿਆਂ ਨੇ ਚੱਕ ਕੇ ਸਿਰ ਤੇ ਰੱਖੀ। ਸੋ ਇਹਨਾਂ ਪਰਿਵਾਰਾਂ ਦਾ ਆਪਾਂ ਦੇਣ ਨਹੀਂ ਦੇ ਸਕਦੇ। ਜਿਹੜਾ ਛੋਟਾ ਬੇਟਾ ਜਸਵਿੰਦਰ ਸਿੰਘ ਜੱਸੀ, ਉਹ ਆਸਟ੍ਰੇਲੀਆ 'ਚ ਆ, ਉਹਨੇ ਉੱਥੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਨਾਂ ਦੇ ਉੱਤੇ ਇੱਕ ਸੰਸਥਾ ਵੀ NGO ਵਾਂਗੀ ਬਣਾਈ ਹੋਈ ਆ, ਜਿਹੜੀ ਲੋੜਵੰਦ ਪਰਿਵਾਰਾਂ ਦੀ ਖੈਰ ਸੁੱਖ ਲੈਂਦੀ ਆ। ਸਾਡੇ ਰਾਹੀਂ ਵੀ ਕਈ ਇਹੋ ਜਿਹੇ ਮਾਮਲੇ ਆ ਜਿੱਥੇ ਸ਼ਹੀਦਾਂ ਦੀਆਂ ਬੇਟੀਆਂ ਜਿਹੜੀਆਂ ਸੰਘਰਸ਼ ਦੀਆਂ ਸੀ, ਉਹਨਾਂ ਦੇ ਆਨੰਦ ਕਾਰਜ ਮੌਕੇ ਜਾਂ ਹੋਰ ਮੌਕਿਆਂ ਦੇ ਉੱਤੇ ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਸੋ ਜਿਹੜਾ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਕੀਤਾ ਸੋਚਿਆ ਉਹ ਜੁਦਾ ਆ, ਪਰ ਜਿਹੜਾ ਅਕਾਲੀ ਦਲ ਦਾ ਹਾਲ ਆ ਉਹ ਬਹੁਤ ਮਾੜਾ। ਤੇ ਦੂਜੇ ਪਾਸੇ ਸ਼ਹੀਦ ਭਾਈ ਕੇਹਰ ਸਿੰਘ ਦਾ ਪਰਿਵਾਰ, ਉਹ ਦਿੱਲੀ ਰਹਿੰਦੇ ਸੀਗੇ। ਉਦੋਂ ਉਹਨਾਂ ਦੇ ਬੇਟੇ ਨੂੰ ਰਜਿੰਦਰ ਸਿੰਘ ਨੂੰ ਦਿੱਲੀ ਕਮੇਟੀ 'ਚ ਨੌਕਰੀ ਵੀ ਦਿੱਤੀ ਗਈ। ਪਰ ਜਿਹੜਾ ਇੱਥੇ ਫਤਿਹਗੜ੍ਹ ਸਾਹਿਬ ਦੇ ਕੋਲੇ ਮੁਸਤਫਾਬਾਦ ਪਿੰਡ ਵਾ, ਇੱਥੇ ਜਿਹੜਾ ਉਹਦਾ ਜੱਦੀ ਪੁਸ਼ਤੀ ਘਰ ਵਾ, ਉਹਦੀਆਂ ਪਿੱਛੇ ਜੇ ਵੀਡੀਓ 'ਚ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਦੇਖੀਆਂ, ਤੇ ਉੱਥੇ ਉਸ ਘਰ ਨੂੰ ਬਣਾਉਣ ਦੇ ਲਈ ਜਾਂ ਉਹਦੇ ਵਾਸਤੇ ਸਾਡੀਆਂ ਸੰਸਥਾਵਾਂ ਨੇ ਜਿਸ ਤਰੀਕੇ ਦਾ ਚਾਹੀਦਾ ਸੀ ਉਵੇਂ ਨਹੀਂ ਕੀਤਾ। ਸ਼ਹੀਦ ਭਾਈ ਸਤਵੰਤ ਸਿੰਘ ਦਾ ਪਰਿਵਾਰ ਜਿਹੜਾ ਹੈਗਾ ਉਹ ਸਹਿੰਦਾ ਆ, ਆਰਥਿਕ ਤੌਰ ਤੇ ਕਾਫੀ ਉਹਨਾਂ ਕੋਲੇ ਸੱਚੇ ਪਾਤਸ਼ਾਹ ਨੇ ਜ਼ਮੀਨ ਜਾਇਦਾਦ ਵੱਲੋਂ ਤਾਂ ਕੋਈ ਕਮੀ ਨਹੀਂ। ਮੈਂ ਇਸ ਪਰਿਵਾਰ ਕੋਲੇ ਜਾਂਦਾ ਆਉਂਦਾ ਰਹਿਣਾ। ਜਿਹੜੇ ਉਹਦੇ ਭਰਾਤਾ ਨੇ, ਜਿਹੜਾ ਵਰਿਆਮ ਸਿੰਘ ਆ, ਉਹ ਤਾਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਅਕਸਰ ਹੀ ਮੇਲ ਮਿਲਾਪ ਹੁੰਦਾ ਰਹਿੰਦਾ। ਬਾਪੂ ਤਰਲੋਕ ਸਿੰਘ ਕੋਲ ਵੀ ਮੈਂ ਗਿਆ। ਮੈਂ ਉਹ ਜਿਹੜੇ ਇੰਦਰਾ ਗਾਂਧੀ ਮਰਡਰ ਕੇਸ ਦੀ ਜਿਹੜੀ FIR ਕੱਟੀ ਗਈ, ਤੇ ਜਦੋਂ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦੇ ਅਸਤ ਜਿਹੜੇ ਨੇ ਫੁੱਲ ਪਾਉਣ ਵਾਲੀ ਰਸਮ, ਜਿਹੜੀ ਉੱਥੇ ਤੱਕ ਦੀ ਸਾਰੀ ਜਿਹੜੀ ਡਾਕੂਮੈਂਟੇਸ਼ਨ ਆ, ਉਹ ਵੀ ਮੈਂ ਸੰਭਾਲ ਕੇ ਰੱਖੀ ਹੋਈ ਹੈ। 3-4 ਵੱਡੀਆਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਨਜ਼ਰ ਬੰਦ ਕੀਤੀ ਆ, ਜੇਲ੍ਹ ਆਪਣੀ ਮਾਫ ਕਰਨਾ, ਉਹਨਾਂ ਦੀ ਜੇਲ੍ਹਬੰਦੀ ਕੀਤੀ ਹੋਈ ਆ। ਉਹਨਾਂ ਦੇ ਜਿਹੜੇ ਜਦੋਂ ਵਕੀਲ ਕਰਦੇ ਆ ਆਪਾਂ, ਉਦੋਂ ਹਲਫਨਾਮਾ ਵਕਾਲਤਨਾਮਾ ਦਿੰਦੇ ਆ। ਤੇ ਸ਼ਹੀਦ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਦੇ ਅਸਲੀ ਜਿਹੜੇ ਵਕਾਲਤਨਾਮੇ ਨੇ ਉਹ ਵੀ ਸੰਭਾਲ ਕੇ ਰੱਖੇ ਹੋਏ ਨੇ। ਸੋ ਇਹ ਜਿਹੜਾ ਸਾਰਾ ਕੁਝ ਜਦੋਂ ਕਰਦੇ ਫਿਰਦੇ ਸੀ, ਉਦੋਂ ਇੱਕ ਇਮੋਸ਼ਨਲੀ ਭਾਵਨਾਤਮਕ ਤੌਰ ਦੇ ਉੱਤੇ ਬੰਦਾ ਇਹਨਾਂ ਚੀਜ਼ਾਂ ਨਾਲ ਜੁੜ ਜਾਂਦਾ। ਮੈਨੂੰ ਯਾਦ ਆ ਉਦੋਂ ਅਸੀਂ ਨੌਜਵਾਨ ਉਮਰ ਦੇ ਵਿੱਚ ਜਦੋਂ ਇਹ ਗੱਲ ਸੁਣੀ ਕਿ ਇੰਦਰਾ ਗਾਂਧੀ ਠੋਕਤੀ, ਉਦੋਂ ਬਾਅਦ ਕਾਫੀ ਉਹਨਾਂ ਦੀਆਂ ਫੋਟੋਆਂ ਜਦੋਂ ਅਖਬਾਰਾਂ 'ਚ ਛਪਣ ਲੱਗੀਆਂ, ਸਾਡੇ ਵਾਂਗੂ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਦੇ ਇਹੋ ਜਿਹੇ ਬਲਬਲੇ ਹੋਣੇ ਆ। ਉਹ ਫੋਟੋ ਜਿਹੜੀ ਸੀ ਸ਼ਹੀਦ ਭਾਈ ਬੇਅੰਤ ਸਿੰਘ ਦੀ, ਸ਼ਹੀਦ ਸਤਵੰਤ ਸਿੰਘ ਦੀ, ਸ਼ਹੀਦ ਕੇਹਰ ਸਿੰਘ ਦੀ, ਉਹ ਸਾਂਭ ਕੇ ਰੱਖਣੀ ਅਖਬਾਰ 'ਚੋਂ ਕੱਟ ਕੇ। ਅਖਬਾਰ ਦੀ ਫੋਟੋ ਕੱਟੀ ਹੋਈ ਵੀ ਆਪਦੇ ਆਪ ਨੂੰ ਇੱਕ ਸਰੂਰ ਜਿਹਾ ਦਿੰਦੀ ਹੁੰਦੀ ਸੀ। ਉਹ ਦਿਨ ਭੁੱਲਦੇ ਨਹੀਂ। ਤੇ ਮੈਂ ਉਦੋਂ ਕਈ ਵਾਰ ਜਦੋਂ ਆਪਦੇ ਯਾਰਾਂ ਦੋਸਤਾਂ 'ਚ ਮਿੱਤਰਾਂ 'ਚ ਬਹਿਣਾ, ਤਾਂ ਮੇਰੀ ਇਹ ਗੱਲ ਮੈਂ ਕਈ ਵਾਰੀ ਕਹਿਣਾ ਔਰ ਹੱਸਣਾ ਕਈਆਂ ਨੇ। ਮੈਂ ਕਿਹਾ ਮੇਰਾ ਜੀ ਕਰਦਾ ਵੀ ਇੱਕ ਵਾਰੀ ਉਸ ਸਤਵੰਤ ਸਿੰਘ ਨੂੰ, ਜਿਹੜਾ ਸਰਦਾਰ ਸਤਵੰਤ ਸਿੰਘ ਆ, ਕਿਉਂਕਿ ਸਰਦਾਰ ਬੇਅੰਤ ਸਿੰਘ ਦਾ ਮੌਕੇ ਤੇ ਸ਼ਹੀਦੀ ਪਾ ਗਏ, ਵੀ ਇੱਕ ਵਾਰੀ ਕਿਤੇ ਮੌਕਾ ਮਿਲੇ ਜ਼ਿੰਦਗੀ 'ਚ ਉਹਦੇ ਨਾਲ ਹੱਥ ਮਿਲਾਵਾਂ। ਤੇ ਹੱਥ ਮਿਲਾਉਣ ਦਾ ਮੇਰਾ ਇਹ ਸੁਪਨਾ ਵਾ ਵੀ ਜਿਸ ਹੱਥ ਨਾਲ ਉਹਨੇ ਉਹ ਹਥਿਆਰ ਫੜਿਆ ਸੀ, ਸ਼ਸਤਰ ਫੜਿਆ ਸੀ ਜਦੋਂ ਇੰਦਰਾ ਗਾਂਧੀ ਤੇ ਗੋਲੀ ਚਲਾਈ, ਮੈਂ ਸਰਦਾਰ ਸਤਵੰਤ ਸਿੰਘ ਦਾ ਹੱਥ ਨਾਲ ਹੱਥ ਮਿਲਾਉਣਾ ਚਾਹੁੰਦਾ। ਉਹ ਗੱਲ ਤਾਂ ਨਹੀਂ ਬਣ ਸਕੀ, ਪਰ ਜਿਹੜਾ ਕੜਾ ਉਹਦੇ ਹੱਥ 'ਚ ਪਾਇਆ ਹੁੰਦਾ ਸੀ ਸੂਰਮੇ ਦੇ, ਜਿਹੜਾ ਟੁੱਥ ਪੇਸਟ, ਕੰਘਾ ਜਾਂ ਹੋਰ ਜਿੰਨਾ ਵੀ ਕੁਛ, ਉਹ ਸਾਰਾ ਭਾਈ ਸਤਵੰਤ ਸਿੰਘ ਦੇ ਘਰ ਸੰਭਾਲ ਕੇ ਰੱਖਿਆ ਹੋਇਆ ਅਜਾਇਬ ਘਰ ਵਾਂਗੂ। ਬਹੁਤ ਵਧੀਆ ਉਹਨਾਂ ਨੇ ਇਸ ਗੱਲੋਂ ਉਦਮ ਕੀਤਾ। ਤੇ ਜਦੋਂ ਮੈਂ ਘਰ ਇਹਨਾਂ ਚੀਜ਼ਾਂ ਦੇ ਲਈ ਦੇਖਣ ਗਿਆ, ਤਾਂ ਮੈਂ ਬੀਬੀ ਨੂੰ, ਮਾਤਾ ਨੂੰ, ਭਾਈ ਸਤਵੰਤ ਸਿੰਘ ਦੀ ਨੂੰ ਇਹ ਬੇਨਤੀ ਕੀਤੀ। ਮੈਂ ਕਿਹਾ ਬੀਬੀ, ਮੇਰੇ ਦਿਲ ਦੀ ਇਹ ਰੀਝ ਸੀ, ਮੈਂ ਇੱਕ ਵਾਰੀ ਇਹ ਕੜੇ ਨੂੰ ਪਾ ਕੇ ਦੇਖ ਲਵਾਂ। ਮੈਂ ਹੱਥ ਤਾਂ ਨਹੀਂ ਮਿਲਾ ਸਕਿਆ ਉਸ ਸੂਰਮੇ ਨਾਲ, ਇਹ ਮੇਰੀ ਜੇ ਬੇਨਤੀ। ਉਹ ਕਹਿੰਦੀ, ਉਹ ਮਾਤਾ ਨੇ ਕਿਹਾ ਕੋਈ ਗੱਲ ਨਹੀਂ ਪੁੱਤ, ਪਾ ਲਾ। ਤਾਂ ਮੈਂ ਉਹ ਪਲ ਦਾ ਆਨੰਦ ਜਿਹੜਾ ਹੈਗਾ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਇਵੇਂ ਹੀ ਜਿੱਦਣ ਭਾਈ ਸਤਵੰਤ ਸਿੰਘ ਦੇ ਪਰਿਵਾਰ ਕੋਲੇ ਗਿਆ, ਤਾਂ ਜਾਂ ਇੱਧਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਪਰਿਵਾਰ ਕੋਲੇ ਗਏ ਆ, ਉਹ ਦਿਨ ਯਾਦਗਾਰੀ ਦਿਨ ਸੀ। ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਕਿ ਇਹਨਾਂ ਪਰਿਵਾਰਾਂ ਦੇ ਕੋਲ ਜਾਇਆ ਆਇਆ ਕਰੀਏ, ਇਹਨਾਂ ਦੇ ਦੁੱਖ ਸੁੱਖ, ਇਹਨਾਂ ਦੀ ਗੱਲਬਾਤ, ਇਹਨਾਂ ਦੇ ਪੱਖ ਨੂੰ ਸਮਝਿਆ ਕਰੀਏ। ਠੀਕ ਆ, ਸਿਆਸੀ ਵਿਚਾਰ ਅੱਜ ਜਿਹੜੀ ਅਗਲੀ ਪੀੜ੍ਹੀ ਆ ਹਰੇਕ ਪਰਿਵਾਰ ਦੀ, ਉਹ ਕਿਸੇ ਦੇ ਵੀ ਕੋਈ ਵੀ ਹੋ ਸਕਦੇ ਆ। ਜੇਕਰ ਸਰਦਾਰ ਸਤਵੰਤ ਸਿੰਘ ਦਾ ਪਰਿਵਾਰ ਬਾਦਲ ਦਲ ਨਾਲ ਚੱਲਦਾ, ਉਹਦੀ ਆਪਦੀ ਸੋਚ ਹੋ ਸਕਦੀ ਆ, ਪਰ ਅਸੀਂ ਸਤਿਕਾਰ ਜਿਸ ਗੱਲ ਲਈ ਕਰਦੇ ਆ ਉਹ ਇਸ ਗੱਲ ਲਈ ਕਿ ਇਹਨਾਂ ਦੇ ਪਰਿਵਾਰ 'ਚੋਂ ਉਹ ਸੂਰਮਾ ਹੋਇਆ ਜਿਹਨੇ ਸਾਡੀ ਕੌਮ ਦਾ ਮਾਣ ਵਧਾਇਆ, ਸਾਡਾ ਇਤਿਹਾਸ ਜਿਹੜਾ ਹੈਗਾ ਜਿਉਂਦਾ ਕੀਤਾ। ਇਹ ਗੱਲ ਸਾਨੂੰ ਸਦਾ ਰੜਕਦੀ ਰਹੂਗੀ ਕਿ ਇਸ ਪਰਿਵਾਰ ਨੂੰ ਇਹ ਗੱਲ ਚੇਤੇ ਨਹੀਂ ਹੈ
ਕਿ ਬਾਪੂ ਤਰਲੋਕ ਸਿੰਘ ਦਾ ਪਤਾ ਲੈਣ ਲਈ ਵੀ ਬਾਦਲ ਕੋਲੇ ਟਾਈਮ ਨਹੀਂ ਸੀਗਾ। ਇਹ ਸਾਨੂੰ ਸਦਾ ਰੜਕਦੀ ਰਹੂਗੀ ਗੱਲ। ਪਰ ਅਸੀਂ ਇਸ ਪਰਿਵਾਰ ਨੂੰ ਕਿਸੇ ਤਰੀਕੇ ਨਾਲ ਨਾਵਾਚਕ ਸ਼ਬਦ ਨਹੀਂ ਵਰਤ ਸਕਦੇ। ਹਾਂ, ਇਹ ਗੱਲ ਅਸੀਂ ਫੇਰ ਦੁਹਰਾਉਂਦੇ ਹਾਂ ਕਿ ਸ਼ਹੀਦ ਭਾਈ ਸਤਵੰਤ ਸਿੰਘ ਦੇ ਵਾਂਗ ਸਾਨੂੰ ਉਹ ਬੀਬੀ ਸੁਰਿੰਦਰ ਕੌਰ ਜਿਹਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਆਨੰਦ ਕਾਰਜ ਕਰਵਾਏ ਤੇ ਇਸ ਤਰੀਕੇ ਨਾਲ ਚਾਹਿਆ ਕਿ ਮੈਂ ਉਸ ਬਹਾਦਰ ਸੂਰਮੇ ਦੀ ਸਿੰਘਣੀ ਦੇ ਰੂਪ ਦੇ ਵਿੱਚ ਉਹਦੇ ਨਾਲ ਮੁਲਾਕਾਤ ਕਰ ਲਵਾਂ, ਮੈਂ ਉਹਦੇ ਨਾਲ ਉਹਦੀ ਜਿਹੜੀ ਯਾਦ ਆ ਉਹਨੂੰ ਲੈ ਕੇ ਜੀਵਨ ਜਿਉਂ ਲਵਾਂ ਤੇ ਮੈਂ ਜਿਹੜਾ ਹੈਗਾ ਆਪਦਾ ਅੰਤਮ ਸਾਹ ਤੱਕ ਉਸ ਬਹਾਦਰ ਸੂਰਮੇ ਨੂੰ ਸਮਰਪਿਤ ਕਰ ਦੇਵਾਂ। ਸੋ ਬੀਬੀ ਸੁਰਿੰਦਰ ਕੌਰ ਦੀ ਜਿਹੜੀ ਯਾਦ ਆ ਉਹ ਵੀ ਬਹੁਤ ਵੱਡੀ ਆ, ਬਹੁਤ ਚੰਗਾ ਉਸ ਮਹਾਨ ਆਤਮਾ ਨੇ ਕਾਰਨਾਮਾ ਕਰਕੇ ਦਿਖਾਇਆ। ਔਰ ਜਿਹੜੀਆਂ ਸਾਡੀਆਂ ਪੁਰਾਤਨ ਇਤਿਹਾਸਕ ਸਿੰਘਣੀਆਂ ਨੇ ਉਹਨਾਂ ਦੇ ਪਦ ਕਦਮਾਂ ਤੇ ਚੱਲਦਿਆਂ ਹੋਇਆਂ ਇਹ ਇਤਿਹਾਸ ਬੀਬੀ ਸੁਰਿੰਦਰ ਕੌਰ ਨੇ ਸਿਰਜਿਆ, ਉਹਦਾ ਵੀ ਸਾਨੂੰ ਫਖਰ ਆ, ਕੌਮ ਨੂੰ ਮਾਣ। ਉਸ ਤੋਂ ਅਗਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਬੀਬੀ ਸੁਰਿੰਦਰ ਕੌਰ ਅਤੇ ਭਾਈ ਸਤਵੰਤ ਸਿੰਘ ਉਹਨਾਂ ਦਾ ਸਰੀਰਕ ਰੂਪ ਦੇ ਵਿੱਚ ਮੇਲ ਜਿਹੜਾ ਸੀ ਵਿਆਹ ਵਾਂਗੂ, ਵਿਆਹ ਤੋਂ ਬਾਅਦ ਜਿਵੇਂ ਜੋੜਾ ਰਹਿੰਦਾ ਉਵੇਂ ਨਹੀਂ ਹੋ ਸਕਿਆ ਭਾਵੇਂ, ਪਰ ਉਹਨਾਂ ਨੇ ਇੱਕ ਬੇਟੀ ਨੂੰ ਗੋਦ ਲਿਆ ਸੀ ਆਪਦੇ ਪਰਿਵਾਰ ਦੇ ਵਿੱਚੋਂ। ਉਹ ਬੇਟੀ ਜਿਹੜੀ ਹੈਗੀ ਆ ਬੀਬੀ ਸੁਰਿੰਦਰ ਕੌਰ ਤੇ ਭਾਈ ਸਤਵੰਤ ਸਿੰਘ ਦੀ ਅਗਲੀ ਜਿਹੜੀ ਪੀੜ੍ਹੀ ਆ ਉਹ ਮੰਨੀ ਜਾ ਰਹੀ ਆ। ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਇਹ ਉਹਨਾਂ ਦੀ ਨਿਸ਼ਾਨੀ ਹੈ, ਉਹਦਾ ਅੱਗੇ ਪਰਿਵਾਰ ਜਿਹੜਾ ਹੈਗਾ ਉਹ ਵਾਧਾ ਵੱਧ ਰਿਹਾ, ਸਾਨੂੰ ਇਸ ਗੱਲ ਦੀ ਖੁਸ਼ੀ ਹੈ। ਇੱਥੇ ਮੈਂ ਨਾਲ ਲੱਗਦੀ ਗੱਲ ਇਹ ਵੀ ਦੱਸ ਦੇਵਾਂ ਕਿ ਸਿੱਖ ਸੰਘਰਸ਼ ਦੇ ਵਿੱਚ ਬੇਅੰਤ ਮਣਾਂ ਸ਼ਹੀਦੀਆਂ ਹੋਈਆਂ, ਕੁਰਬਾਨੀਆਂ ਹੋਈਆਂ। ਬਹੁਤ ਸਾਰੇ ਸਿੰਘ ਅੱਜ ਵੀ ਸਰਗਰਮ ਨੇ, ਬਹੁਤ ਸਾਰੇ ਉਹ ਨੇ ਜਿਨ੍ਹਾਂ ਨੇ ਆਪਦਾ ਉਹਨਾਂ ਦਿਨਾਂ 'ਚ ਬਹੁਤ ਸੇਵਾ ਕੀਤੀ, ਅੱਜ ਉਹ ਨਹੀਂ ਸੇਵਾ ਕਰ ਰਹੇ, ਸਰਗਰਮ ਨਹੀਂ ਹੈਗੇ। ਪਰ ਅਸੀਂ ਸਾਰਿਆਂ ਦੇ ਸਤਿਕਾਰ ਕਰਦੇ ਇੱਕ ਗੱਲ ਕਹਿੰਦੇ ਆ ਕਿ ਏਡੇ ਵੱਡੇ ਖਾੜਕੂ ਸੰਘਰਸ਼ ਦੇ ਵਿੱਚ ਇੱਕ ਇਹੋ ਜਿਹੀ ਸ਼ਖਸੀਅਤ ਜਿਹੜਾ ਇੰਨੀ ਨਿੱਕੀ ਉਮਰ ਦੇ ਵਿੱਚ ਕੌਮ ਦੇ ਲੇਖੇ ਲੱਗ ਗਿਆ, ਮੇਰੀ ਮੁਰਾਦ ਭਾਈ ਜੁਗਰਾਜ ਸਿੰਘ ਉਰਫ ਤੂਫਾਨ ਸਿੰਘ। ਉਹ ਬੰਦਾ, ਉਹ ਸੂਰਮਾ, ਉਹ ਗੁਰੂ ਦਾ ਪਿਆਰਾ, ਉਹ ਤੇ ਇੰਨੀ ਕਿਰਪਾ ਹੋਈ ਵੀ ਉਹਨੂੰ ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਕਹਾਉਂਦੇ ਜਰਨੈਲਾਂ ਨਾਲੋਂ ਵੱਧ ਸਤਿਕਾਰ ਮਿਲਿਆ ਕੌਮ ਦੇ ਵਿੱਚ। ਭਾਈ ਜਗਰਾਜ ਸਿੰਘ ਨਾ ਤਾਂ ਕਿਸੇ ਬਹੁਤ ਵੱਡੀ ਖਾੜਕੂ ਜਥੇਬੰਦੀ ਦਾ ਵੱਡਾ ਜਰਨੈਲ ਸੀ, ਉਹ ਹੇਠਲੇ ਰੈਂਕ ਤੋਂ ਉੱਪਰ ਗਿਆ ਹੋਇਆ ਇੱਕ ਇਹੋ ਜਿਹਾ ਨੌਜਵਾਨ ਆਗੂ ਬਣਿਆ ਜਿਹੜਾ ਆਪਦੇ ਕਾਰਨਾਮਿਆਂ ਦੇ ਸਦਕਾ, ਖਾਸ ਤੌਰ ਦੇ ਉੱਤੇ ਜਿਹੜਾ ਸਾਡੇ ਲਹਿਰ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਇਹ ਤਾਂ ਜੀ ਹਿੰਦੂਆਂ ਦੇ ਕਾਤਲ ਨੇ, ਹਿੰਦੂਆਂ ਨੂੰ ਮਾਰਦੇ, ਭਾਈ ਜਗਰਾਜ ਸਿੰਘ ਨੇ ਇਹ ਗੱਲ ਧੋ ਕੇ ਰੱਖ ਦਿੱਤੀ। ਹੁਣ ਤਾਂ ਫਿਲਮ ਵੀ ਬਣ ਗਈ ਜਿਹੜੀ ਰਣਜੀਤ ਬਾਵਾ ਜੀ ਦੇ ਵਿੱਚ ਐਕਟਰ ਨੇ ਉਹਦਾ ਰੋਲ ਕੀਤਾ। ਜਿਸ ਤਰੀਕੇ ਨਾਲ ਪਾਰਲੀਮੈਂਟ ਤੱਕ ਉਹਦੀਆਂ ਧੁੰਮਾਂ ਪਈਆਂ ਤੇ ਜਿਸ ਤਰੀਕੇ ਨਾਲ ਖਾਲਸਾ ਪੰਥ ਦਾ ਸੱਚਾ ਸੁੱਚਾ ਕਿਰਦਾਰ ਉਹਨੇ ਉਭਾਰਿਆ, ਉਸ ਗੱਲ ਲਈ ਭਾਈ ਜਗਰਾਜ ਸਿੰਘ ਨੇ ਬਹੁਤ ਵੱਡੀ ਘਾਲਣਾ ਘਾਲੀ ਆ। ਉਹਨਾਂ ਨੇ ਵੀ ਜਿਹੜੀ ਆਨੰਦ ਕਾਰਜ ਉਹਨਾਂ ਦੇ ਹੋਏ ਸੀਗੇ, ਬਾਅਦ ਵਿੱਚ ਇੱਕ ਬੇਟੀ ਹੋਈ। ਪਿੱਛੇ ਦੇ ਜਦੋਂ ਮੈਂ ਗਿਆ ਤਾਂ ਦੋਹਤੀ ਸੀਗੀ ਹੋਈ ਭਾਈ ਜਗਰਾਜ ਸਿੰਘ ਦੇ। ਹੁਣ ਅੱਗੇ ਉਹਨਾਂ ਦੀ ਜਿਹੜੀ ਆ ਵੇਲ ਵਧੀ, ਜਿਵੇਂ ਸਾਡੇ ਪੰਜਾਬੀ ਦੇ ਵਿੱਚ ਕਹਿੰਦੇ, ਅੱਗੇ ਬੱਚਾ ਹੋਇਆ ਪਰਿਵਾਰ ਦੇ ਵਿੱਚ। ਸੋ ਭਾਈ ਜਗਰਾਜ ਸਿੰਘ ਤੂਫਾਨ ਦੇ ਪਰਿਵਾਰ ਵਿੱਚ ਵੀ ਜਿਹੜਾ ਇਹ ਵਾਧਾ ਹੋਇਆ, ਉਹਦੇ ਲਈ ਸੱਚੇ ਪਾਤਸ਼ਾਹ ਨੇ ਜੋ ਖੁਸ਼ੀ ਦੀ ਖਬਰ ਸਾਨੂੰ ਇਹ ਦਿੱਤੀ ਆ, ਉਹਦੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ। ਤੇ ਹੋਰ ਵੀ ਜਿਹੜੇ ਸਾਡੇ ਸਿੱਖ ਕੌਮ ਦੇ ਯੋਧੇ ਆ, ਉਹਨਾਂ ਸਾਰਿਆਂ ਵਾਲੇ ਪਾਸਿਓਂ ਜਿੱਥੇ ਸਾਨੂੰ ਜਦੋਂ ਇਹੋ ਜਿਹੀ ਚੰਗੀ ਖਬਰ ਮਿਲਦੀ ਆ, ਮਨ ਖੁਸ਼ ਹੁੰਦਾ ਕਿ ਸਾਡੀ ਕੌਮ ਦਾ ਵਾਧਾ ਹੋ ਰਿਹਾ। ਜਦੋਂ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੋਂ ਅੱਜ ਦੇ ਮਾਹੌਲ ਤੇ ਆਉਂਦੇ ਆ ਤਾਂ ਉਹ ਇਹ ਆ ਕਿ ਜਦੋਂ ਤੋਂ ਬਾਦਲ ਦਲ ਨੇ ਆਪਦੀਆਂ ਗਲਤ ਨੀਤੀਆਂ ਦੇ ਨਾਲ ਪੰਥ ਵਿੱਚ ਆਪਦਾ ਵਕਾਰ ਰੋਲਿਆ, ਖਾਸ ਤੌਰ ਤੇ ਬੁੱਚੜਾਂ ਨੂੰ ਜਿਨ੍ਹਾਂ ਨੇ ਸਿੱਖ ਜਵਾਨੀ ਦਾ ਘਾਣ ਕੀਤਾ ਉਹਨਾਂ ਨੂੰ ਸਤਿਕਾਰਿਆ, ਜਾਂ ਇਉਂ ਕਹੀਏ ਵੀ ਬੇਅਦਬੀ ਕਾਂਡ ਵਾਲਿਆਂ ਦੀ ਜਾਂ ਸਿੱਖੀ ਦੇ ਦੁਸ਼ਮਣਾਂ ਦੀ ਪੁਸ਼ਤ ਪਨਾਹੀ ਕੀਤੀ, ਉਹਦਾ ਨਤੀਜਾ ਇਹ ਨਿਕਲਿਆ ਕਿ ਲੋਕਾਂ ਦੇ ਦਿਲੋਂ ਲੈ ਗਏ। ਅੱਜ ਕਦੇ ਸੁਖਬੀਰ ਸਿੰਘ ਬਾਦਲ ਜੋੜੇ ਸਾਫ਼ ਕਰਕੇ ਵੀਡੀਓ ਬਣਾ ਕੇ, ਫੋਟੋਆਂ ਬਣਾ ਕੇ ਲੋਕਾਂ ਨੂੰ ਭਰਮਾ ਰਿਹਾ, ਕਦੇ ਅੱਜ ਸ਼ਹੀਦ ਭਾਈ ਸਤਵੰਤ ਸਿੰਘ ਦੇ ਘਰੇ ਜਾ ਕੇ ਜਾਂ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਦੀ ਯਾਦ ਵਿੱਚ ਹੋ ਰਿਹਾ ਸ਼ਹੀਦੀ ਸਮਾਗਮਾਂ 'ਚ ਹਾਜ਼ਰੀਆਂ ਭਰ ਰਿਹਾ। ਲੋਕ ਕਹਿੰਦੇ ਆ ਵੀ ਜੇ ਕਿਤੇ ਇੱਕ ਅੱਧੀ ਇਹਨਾਂ ਨੂੰ ਵੋਟਾਂ 'ਚ ਹੋਰ ਹਾਰ ਹੋ ਜਾਵੇ, ਇਹ ਸਾਰੇ ਸ਼ਹੀਦਾਂ ਦੇ ਖਾੜਕੂਆਂ ਦੀਆਂ ਸ਼ਹੀਦੀ ਦਿਹਾੜੇ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ ਕਰਨਗੇ।
ਔਰ ਇਹ ਗੱਲ ਆਪਾਂ ਸਾਰੇ ਜਾਣਦੇ ਆ ਕਿ ਅੱਜ ਤੱਕ ਬਾਦਲ ਦਲ ਨੇ ਕਦੇ ਵੀ 6 ਜੂਨ ਦਾ ਜਾਂ ਜਿਹੜੇ ਹੋਰ ਸਾਡੇ ਦਿਹਾੜੇ ਆ ਭਾਈ ਜਿੰਦੇ ਸੁੱਖੇ ਦਾ ਜਾਂ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਦੇ ਕੇਰ ਸਿੰਘ ਦਾ ਜਾਂ ਭਾਈ ਦਲਾਵਰ ਸਿੰਘ ਦਾ, ਇਹਨਾਂ ਦੇ ਮੌਕੇ ਆਪਦਾ ਫਰਜ਼ ਨਹੀਂ ਨਿਭਾਇਆ। ਉਲਟਾ ਇਹਨਾਂ ਨੂੰ ਇਹ ਆ ਕਿ ਜੇ ਕਿ ਖਾੜਕੂ ਲਹਿਰ ਨਾ ਉੱਠਦੀ ਹੁਣ ਨੂੰ ਅਸੀਂ 5-6 ਵਾਰੀ ਸਰਕਾਰ ਹੋਰ ਹੰਢਾ ਲੈਣੀ ਸੀ। ਇਹਨਾਂ ਨੂੰ ਤਾਂ ਦੁੱਖ ਵਾ ਵੀ ਇਹ ਜਿਹੜੀ ਲਹਿਰ ਉੱਠੀ, ਜਿਹੜੀ ਖਾੜਕੂ ਲਹਿਰ ਨੇ, ਖਾਲਿਸਤਾਨੀ ਲਹਿਰ ਨੇ ਸਿੱਖ ਕੌਮ ਦਾ ਮਾਣ ਵਧਾਇਆ, ਵੀ ਇਹਨੇ ਸਾਡੇ ਤੱਪੜ ਰੋਲ ਤੇ ਸਾਨੂੰ 15-20 ਸਾਲ ਰਾਜ ਕਰਨ ਨੂੰ ਨਹੀਂ ਮਿਲਿਆ। ਅੱਜ ਵੀ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ, ਪਰ ਇਹ ਆਪਦੇ ਜਿਹੜੇ ਹੈਗੇ ਆ ਵੋਟ ਬੈਂਕ ਦੇ ਹਿਸਾਬ ਦੇ ਨਾਲ ਖਾਲਿਸਤਾਨ ਕਹਿ ਵੀ ਸਕਦੇ ਆ ਤੇ ਖਾਲਿਸਤਾਨ ਦੇ ਖਿਲਾਫ ਵੀ ਜਦੋਂ ਮਰਜ਼ੀ ਇਹਨੂੰ ਤੋਂ ਬੁਲਵਾ ਲਓ। ਮੈਂ ਤਾਂ ਕਈ ਵਾਰ ਹੈਰਾਨ ਹੋ ਜਾਂਦਾ, ਮੈਨੂੰ ਆਦਤ ਆ ਮੈਂ ਸਾਰਾ ਡਾਟਾ ਇਕੱਠਾ ਕਰਨਾ ਹੁੰਦਾ, ਸਾਰੇ ਅਖਬਾਰ ਸੰਭਾਲ ਕੇ ਰੱਖੇ ਹੋਏ ਨੇ। 1983 ਤੋਂ ਲੈ ਕੇ 1993 ਤੱਕ ਦਾ ਜਿੰਨਾ ਅਜੀਤ ਅਖਬਾਰ ਛਪਿਆ ਉਹ ਸਾਰਾ ਅਸਲੀ ਓਰੀਜਨਲ ਅਖਬਾਰ ਮੈਂ ਸਾਂਭ ਕੇ ਰੱਖਿਆ ਹੋਇਆ। ਮੈਂ ਜਦੋਂ ਕਿਤੇ ਬੈਠ ਕੇ ਧਿਆਨ ਮਾਰਦਾ ਤੇ ਹੈਰਾਨੀ ਹੁੰਦੀ ਆ ਕਿ ਬਾਦਲ ਦੇ ਆਪ ਦੇ ਹੀ ਬਿਆਨ ਦੇ ਉਲਟ, ਸ਼ਰੇਆਮ ਉਲਟ ਬਿਲਕੁਲ ਬਿਆਨ ਜਿਹੜਾ ਹੈਗਾ ਆਰਾਮ ਨਾਲ ਮਿਲ ਜਾਂਦਾ। ਕੋਈ ਬਿਆਨ ਇਹੋ ਜਿਹਾ ਨਹੀਂ ਬਾਦਲ ਦਾ ਜਿਹਦੇ ਖਿਲਾਫ ਉਹਨੂੰ ਬਿਆਨ ਨਾ ਮਿਲੇ। ਇੱਕ ਉਹਦਾ ਬਿਆਨ ਆ ਕਿ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਾਂਗੇ, ਦੂਜਾ ਬਿਆਨ ਉਹ ਆ ਵੀ ਅਸੀਂ ਕਦੇ ਖਾਲਿਸਤਾਨ ਦੀ ਗੱਲ ਹੀ ਨਹੀਂ ਕੀਤੀ। ਹੁਣ ਇਹੋ ਜਿਹੇ ਆਗੂ ਜਾਂ ਇਹੋ ਜਿਹੇ ਲੋਕ ਜਿਹੜੇ ਆ ਉਹ ਸਾਡੀ ਕੌਮ ਨੂੰ ਗੁੰਮਰਾਹ ਕਰਨ ਦੇ ਲਈ ਇਹਨਾਂ ਦਿਨਾਂ ਦੇ ਵਿੱਚ ਸਿੱਖ ਸੰਘਰਸ਼ ਦੀ ਗੱਲ ਵੀ ਕਰਨ ਲੱਗ ਪਏ। ਪਰ ਜਿਹੜਾ ਅੰਦਰਲਾ ਕਿਰਦਾਰ ਆ ਉਹ ਠੱਗੀ ਠੋਰੀ ਦਾ, ਜਿਹੜੀ ਅੰਦਰਲੀ ਸਮਝ ਆ ਉਹ ਬੜੀ ਮਾੜੀ ਆ। ਜੇ ਕਿਤੇ ਸਮਝ ਚੰਗੀ ਹੁੰਦੀ ਤਾਂ ਜਿਹੜਾ ਆਹ ਫਤਿਹਗੜ੍ਹ ਸਾਹਿਬ ਕਾਂਡ ਹੋਇਆ ਉੱਥੇ ਸਿੱਖ ਵਿਦਿਆਰਥੀ ਸਹਿਮੇ ਪਏ ਨੇ ਤੇ ਸ਼੍ਰੋਮਣੀ ਕਮੇਟੀ ਦੇ ਇਸ ਅਦਾਰੇ ਦੇ ਵਿੱਚ ਤੂਤੀ ਕਿਹਦੀ ਬੋਲਦੀ ਆ? ਯੂਪੀ ਬਿਹਾਰ ਦੇ ਲੋਕਾਂ ਦੀ। ਨਾਲੇ ਤਾਂ ਉੱਥੇ ਸਾਰੇ ਕਾਲਜ ਦੇ ਵਿੱਚ ਐਂਟੀ ਸਿੱਖ ਮਾਹੌਲ ਬਣਿਆ ਹੋਇਆ। ਜੇ ਕੋਈ ਸਿੱਖ ਬੱਚਾ ਵਿਰੋਧ ਕਰਦਾ ਉਹਨੂੰ ਕਹਿੰਦੇ ਆ ਤੂੰ ਖਾਲਿਸਤਾਨੀ ਆ, ਤੂੰ ਖਾੜਕੂ ਆ, ਉਹ ਬੰਦੇ ਨੂੰ ਡਰਾ ਦਿੱਤਾ ਜਾਂਦਾ, ਉਹਦਾ ਟੱਬਰ ਡਰ ਜਾਂਦਾ ਕਿ ਕੋਈ ਪੰਗਾ ਹੀ ਨਾ ਪੈ ਜੇ। ਇਸ ਵਾਰ ਵੀ ਇਹੀ ਭਾਣਾ ਵਾਪਰਿਆ ਤੇ ਉੱਥੇ ਛੋਕਰਿਆਂ ਜਿਹਾਂ ਨੇ ਉੱਠ ਕੇ, ਜਿਨ੍ਹਾਂ ਨੇ ਪਾਨ ਬੀੜੀਆਂ ਖਾ ਖਾ ਕੇ ਨਸ਼ੇ ਨਾਲ ਉੱਥੇ ਪੂਰਾ ਬੁਰਾ ਹਾਲ ਆ, ਤੇ ਸਿੱਖ ਜਜ਼ਬਾਤਾਂ ਦੀ ਹੇਠੀ ਕਰਨੀ, ਸਿੱਖ ਨੌਜਵਾਨਾਂ ਨੂੰ ਪੰਜਾਬ ਦੀ, ਜੇ ਸਿੱਖਾਂ ਦਾ ਪੰਜਾਬ ਦੀ ਧਰਤੀ ਤੇ ਇਹ ਹਾਲ ਆ ਤਾਂ ਇਸ ਕਰਕੇ ਕਿਉਂਕਿ ਉਹ ਅਦਾਰਾ ਸ਼੍ਰੋਮਣੀ ਕਮੇਟੀ ਦਾ। ਇਹ ਕਹਿੰਦੇ ਜੀ ਸਾਨੂੰ ਐਡਮਿਸ਼ਨਾਂ ਨਹੀਂ ਮਿਲਦੀਆਂ, ਜਿਹੜੇ ਬਾਹਰਲੇ ਮੁਲਕ ਨੇ ਉੱਥੇ ਨੂੰ ਸਾਰਾ ਵਿਦਿਆਰਥੀ ਜਾ ਰਿਹਾ। ਹੁਣ ਜਿਹੜਾ ਹੈਗੇ ਆ ਦੂਜੇ ਕਾਲਜ, ਅੱਗੇ ਤਾਂ ਉਹ ਸੀ ਜਦੋਂ GNE ITI ਜਾਂ ਹੋਰਨਾਂ ਕਾਲਜਾਂ ਦੇ ਵਿੱਚ ਲੋਕ ਖੁਦ ਆਪਦੇ ਕੋਲੋਂ ਡੋਨੇਸ਼ਨਾਂ ਦੇ ਦੇ ਕੇ ਐਡਮਿਸ਼ਨਾਂ ਲੈਂਦੇ ਸੀ। ਤੇ ਅੱਜ ਵੀ ਥਾਪਰ ਇੰਜੀਨੀਅਰਿੰਗ ਕਾਲਜ ਜਾਂ ਹੋਰ ਬੜੇ ਕਾਲਜ ਨੇ ਜਿੱਥੇ ਚੰਗੀ ਉਹਨਾਂ ਦਾ ਸਟੇਟਸ ਵਾ ਤੇ ਲੋਕ ਅੱਜ ਵੀ ਐਡਮਿਸ਼ਨਾਂ ਲੈਣ ਲਈ ਡੋਨੇਸ਼ਨਾਂ ਦਿੰਦੇ ਨੇ। ਪਰ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਵੀ ਸਾਡਾ ਤਾਂ ਸਰਦਾ ਨਹੀਂ ਜੀ, ਅਸੀਂ ਤਾਂ ਯੂਪੀ ਬਿਹਾਰ ਬਗੈਰ ਸਾਡਾ ਤਾਂ ਟਾਈਮ ਹੀ ਨਹੀਂ ਲੰਘਣਾ। ਸੋ ਪੰਜਾਬ ਦੇ ਵਿਦਿਆਰਥੀਆਂ ਦੀ ਹੇਠੀ ਕਰਕੇ ਯੂਪੀ ਬਿਹਾਰ ਦੀ ਚੜ੍ਹਤਾ ਜਿਹੜੀ ਉਹ ਸ਼੍ਰੋਮਣੀ ਕਮੇਟੀ ਵਾਲੇ ਬਣਾ ਰਹੇ ਨੇ। ਹੁਣ ਉਹਨਾਂ ਨੇ ਪੂਰਾ ਮਿਥਿਆ ਹੋਇਆ ਵੀ ਜਿਹੜੇ ਸਿੱਖ ਵਿਦਿਆਰਥੀ ਨੇ ਜਾਂ ਜਿਹੜੇ ਜਿਨ੍ਹਾਂ ਦੇ ਕੁੱਟ ਕਟਾਪਾ ਹੋਇਆ, ਜਿਹਨਾਂ ਦੀ ਬੇਇੱਜ਼ਤੀ ਹੋਈ ਆ, ਉਹਨਾਂ ਨੂੰ ਟਿਕਾਉਣਾ ਸਿੱਖਾਂ ਨੂੰ ਤੇ ਯੂਪੀ ਬਿਹਾਰ ਦੇ ਲੋਕਾਂ ਦੀ ਤੂਤੀ ਬੋਲਣ ਲਾਉਣੀ ਹੈ। ਜੇ ਕਿਤੇ ਮਾੜੀ ਮੋਟੀ ਪੰਥ ਪ੍ਰਸਤੀ ਦੀ ਭਾਵਨਾ ਹੁੰਦੀ ਤਾਂ ਸੋਚਦੇ ਵੀ ਅਗਲੇ ਵਾਰ ਵੋਟਾਂ ਤਾਂ ਅਸੀਂ ਪੰਜਾਬ ਦੇ ਲੋਕਾਂ ਤੋਂ ਲੈਣੀਆਂ ਨੇ, ਪੰਜਾਬ ਦੇ ਸਿੱਖਾਂ ਤੋਂ ਲੈਣੀਆਂ ਨੇ, ਤੇ ਪੰਜਾਬ ਦੇ ਸਿੱਖਾਂ ਦੀ ਹੇਠੀ ਕਰਕੇ ਵੋਟਾਂ ਕਿਵੇਂ ਮਿਲਣਗੀਆਂ? ਜਿਹੋ ਜਿਹਾ ਇਹ ਮਾਹੌਲ ਆ, ਇਹੋ ਜਿਹਾ ਮਾਹੌਲ ਇੱਕ ਵਾਰੀ PAU ਲੁਧਿਆਣੇ ਵੀ ਬਣਿਆ ਸੀ 1982-83 ਦੇ ਵਿੱਚ। ਉੱਥੇ ਪ੍ਰਿਥੀਪਾਲ ਸਿੰਘ ਰੰਧਾਵਾ ਨਾਂ ਦਾ ਇੱਕ ਜਿਹੜਾ ਯੂਨੀਵਰਸਿਟੀ ਦਾ ਅਧਿਕਾਰੀ ਸੀ, ਉਹਦਾ ਕਤਲ ਹੋ ਗਿਆ ਸੀਗਾ, ਜਿਹਦੇ ਵਿੱਚ ਮੇਰੇ ਕਰੀਬੀ, ਮੇਰੇ ਬਹੁਤ ਨਜ਼ਦੀਕੀ ਮਿੱਤਰ ਡਾਕਟਰ ਮਨਜਿੰਦਰ ਸਿੰਘ ਜੰਡੀ ਤੇ ਉਧਰ ਬਠਿੰਡੇ ਵੱਲ ਤੋਂ ਸੀ ਇੱਕ ਸਿੰਘ, ਇੱਕ ਦਾਖਿਆਂ ਤੋਂ ਸੀ, ਇਹ 3-4 ਜਾਣੇ ਉਹਦੇ ਵਿੱਚ ਕਾਫੀ ਹੋਰ 7 ਸਿੰਘਾਂ ਦੇ ਨਾਲ ਫੜੇ ਵੀ ਗਏ ਸੀਗੇ। ਫਿਰ ਧਰਮ ਯੁੱਧ ਮੋਰਚਾ ਚੱਲ ਪਿਆ। ਬਾਅਦ ਵਿੱਚ ਇਹ ਸਾਰੇ ਸਿੰਘ, ਖਾਸ ਤੌਰ ਤੇ ਡਾਕਟਰ ਮਨਜਿੰਦਰ ਸਿੰਘ ਜੰਡੀ, ਬਾਅਦ ਵਿੱਚ ਸਿੱਖ ਸੰਘਰਸ਼ ਦੇ ਵਿੱਚ ਵੀ ਉਹਨੇ ਸੇਵਾ ਕੀਤੀ ਹੈ। ਹੁਸ਼ਿਆਰਪੁਰ ਦੇ ਕੋਲ ਪਿੰਡ ਆ, ਉੱਥੇ ਸਰਪੰਚ ਵੀ ਰਿਹਾ ਉਹ। ਤੋਂ ਜਿਹੜੇ ਉਸ ਡਾਕਟਰ ਆਪਣਾ ਜਿਹੜਾ ਪ੍ਰਿਥੀਪਾਲ ਰੰਧਾਵਾ ਸੀ, ਉਹ ਵੀ ਏਦਾਂ ਦੀ ਬਿਰਤੀ ਵਾਲਾ ਸੀਗਾ ਵੀ ਵਿਦਿਆਰਥੀਆਂ ਦੀ ਹੇਠੀ ਕਰਨੀ, ਜਲੀਲ ਕਰਨਾ, ਗੱਲ ਨਾ ਸੁਣਨੀ। ਇਹੋ ਜਿਹਾ ਕੁਛ ਹੀ ਫਤਿਹਗੜ੍ਹ ਸਾਹਿਬ ਚੱਲ ਰਿਹਾ। ਉੱਥੇ ਪਿੱਛੇ ਜੇ ਇੱਕ ਜੋਰਾ ਸਿੰਘ ਸੀ ਸ਼ਾਇਦ ਉਹਦਾ ਨਾਂ, ਉਹਨੇ ਅੱਕੇ ਹੋਏ ਨੇ ਫਿਰ ਆਹਲੂਵਾਲੀਏ VC ਤੇ ਗੋਲੀ ਮਾਰੀ ਸੀ ਜਾ ਕੇ। ਜਦੋਂ ਤੁਸੀਂ ਕਿਸੇ ਦੀ ਗੱਲ ਨਹੀਂ ਸੁਣਨੀ, ਕਿਸੇ ਦੀ ਭਾਵਨਾ ਦੀ ਕਦਰ ਨਹੀਂ ਕਰਨੀ, ਜਦੋਂ ਹਰੇਕ ਥਾਂ ਤੇ ਹੇਠੀ ਕਰਨੀ ਆ, ਫਿਰ ਇਹੋ ਜਿਹਾ ਕੁਛ ਹੀ ਹੋਊਗਾ। ਸੋ ਜਿਹੜੇ ਸ਼੍ਰੋਮਣੀ ਕਮੇਟੀ ਦੇ ਇਹ ਅਦਾਰੇ ਨੇ, ਚਾਹੇ ਉਹ GNE ਕਾਲਜ ਲੁਧਿਆਣਾ ਹੈ ਤੇ ਚਾਹੇ ਉਹ ਫਤਿਹਗੜ੍ਹ ਸਾਹਿਬ ਕਾਲਜ ਜਾਂ ਹੋਰ ਅਦਾਰੇ ਨੇ, ਇਹਨਾਂ ਵਿੱਚ ਹਾਲ ਇੰਨਾ ਮਾੜਾ ਹੈ ਵੀ ਕਹਿਣ ਸੁਣਨ ਵਾਲੀ ਗੱਲ ਨਹੀਂ। ਇੱਕ ਵੇਲਾ ਸੀ GNE ਕਾਲਜ ਦੀ ਚੜ੍ਹਾਈ ਹੁੰਦੀ ਸੀ,
ਇਹ ਸਿੱਖ ਸੰਘਰਸ਼ ਦਾ ਕੇਂਦਰ ਬਿੰਦੂ ਵਾਂਗੂ ਹੁੰਦਾ। ਅੱਜ ਦੀ ਤਰੀਕ ਵਿੱਚ ਇਹਨਾਂ ਅਦਾਰਿਆਂ ਦੇ ਵਿੱਚ ਸਿੱਖੀ ਵਾਲੀ ਤਾਂ ਗੱਲ ਛੱਡੋ, ਇੱਥੇ ਯੂਪੀ ਬਿਹਾਰ ਵਾਲਾ ਕਲਚਰ ਆ ਤੇ ਇੱਥੇ ਜਿਹੜੇ ਦਿਨ ਤਿਉਹਾਰ ਨੇ ਉਹ ਵੀ ਸਾਰੇ ਉਹ ਮਨਾਏ ਜਾਂਦੇ ਨੇ। ਇੱਕ ਅੱਜ ਪੰਥਕ ਸਭਾ 'ਚ ਵਿਚਰਦੇ ਸੱਜਣ ਦਾ ਉਲਾਂਭਾ ਜਾਂ ਫੋਨ ਆਇਆ, ਬੜਾ ਦੁਖੀ। ਉਹ ਕਹਿੰਦਾ ਮੈਂ DAV ਕਾਲਜ ਵਿੱਚ ਪੜ੍ਹਿਆ ਤੇ ਸਾਤੋਂ ਧੱਕੇ ਦੇ ਨਾਲ ਬਹੁਤ ਸਾਰੇ, ਜਦੋਂ ਅਸੀਂ ਵਿਦਿਆਰਥੀ ਸੀ, ਉਹ ਕਾਰਜ ਮੈਨੇਜਮੈਂਟ ਜਾਂ ਡਿਸਪਲਿਨ ਦੇ ਨਾਂ ਤੇ ਸਾਨੂੰ ਕਰਨੇ ਪਏ, ਜਿਹੜੇ ਸਾਡੇ ਸਿੱਖ ਮਰਿਆਦਾ ਅਨੁਸਾਰ ਜਿਵੇਂ ਹਵਨ ਹੁਵਨ ਕਰਾਉਂਦੇ ਸੀ ਜਾਂ ਹੋਰ ਸਾਨੂੰ ਜਾਣਾ ਪੈਂਦਾ ਸੀ। ਬਈ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਸਿੱਖ ਜਿਹੜੇ ਨੇ ਵਿਦਿਆਰਥੀ ਉਹ ਕਿਵੇਂ ਪਿੱਟ ਰਹੇ ਨੇ, ਮੈਨੂੰ ਬੜੀ ਤਕਲੀਫ ਆ। ਇੱਕ ਕਿਸੇ ਮਾਪੇ ਦਾ ਫੋਨ ਆਇਆ, ਕਿਸੇ ਪਿਓ ਦਾ ਫੋਨ ਆਇਆ ਕਿ ਸਾਡੇ ਬੱਚੇ ਜਿਹੜੇ ਨੇ ਉਹ ਪੜ੍ਹਦੇ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਮਸਲੇ ਦਾ ਹੱਲ ਹੋਵੇ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸੋ ਜੇਕਰ ਸਿੱਖ ਜਜ਼ਬਾਤਾਂ ਦੀ, ਪੰਜਾਬ ਦੇ ਲੋਕਾਂ ਦੀ ਭਾਵਨਾ ਦੀ ਕਦਰ ਨਹੀਂ ਕਰ ਰਹੇ ਅੱਜ ਵੀ, ਤੇ ਕਿੱਥੋਂ ਭਾਲਦੇ ਨੇ ਵੀ ਸਾਡੇ ਲੋਕ ਜਿਹੜੇ ਨੇ ਕਿ ਸਾਨੂੰ ਉਹ ਵੋਟਾਂ ਪਾ ਦੇਣਗੇ। ਤੋ ਆਪਾਂ ਇਹ ਗੱਲ ਦੇਖ ਰਹੇ ਹਾਂ ਕਿ ਸਿੱਖ ਵਿਦਿਆਰਥੀਆਂ ਵਿੱਚ ਸਹਿਮ ਆ ਤੇ ਜਿਹੜਾ ਪ੍ਰਿੰਸੀਪਲ ਤੇ ਪ੍ਰਬੰਧਕ ਨੇ ਜਾਂ ਸ਼੍ਰੋਮਣੀ ਕਮੇਟੀ ਦਾ ਸਾਰਾ ਸਿਸਟਮ ਆ, ਉਹ ਸਾਰੇ ਦੇ ਸਾਰੇ ਉਹਨਾਂ ਵਿਦਿਆਰਥੀਆਂ ਦੇ ਹੱਕ ਵਿੱਚ ਨੇ। ਕਿਤੇ ਇਹ ਨਾ ਰੁੱਸ ਜਾਣ, ਕਿਤੇ ਆਪਣੇ ਕਾਲਜ ਦਾ ਜਿਹੜਾ ਹੈਗਾ ਫੀਸਾਂ ਲੈਣੀਆਂ ਨੇ, ਆਪਾਂ ਬਾਹਰੋਂ ਐਡਮਿਸ਼ਨਾਂ ਲੈਣੀਆਂ ਨੇ, ਉਹ ਕੰਮ ਨਾ ਖਰਾਬ ਹੋ ਜੇ। ਸੋ ਇਸ ਮਾਹੌਲ ਦੇ ਵਿੱਚ ਆਪਾਂ ਜੇ ਸੋਚੀਏ ਵੀ ਸ਼੍ਰੋਮਣੀ ਕਮੇਟੀ 'ਚ ਸੁਧਾਰ ਆ ਰਿਹਾ, ਕੋਈ ਸੁਧਾਰ ਦੂਰ ਨਹੀਂ ਆ ਰਿਹਾ, ਇਹ ਸਾਰੀਆਂ ਸ਼ੋਸ਼ੇਬਾਜ਼ੀਆਂ ਨੇ। ਉਹ ਇੱਕ ਵਕਤ ਲੰਘਾਉਣ ਵਾਲੀ ਗੱਲ ਆ ਤੇ ਇਸ ਗੱਲ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਵਾਕਿਆ ਹੀ ਜਿਹੜਾ ਲੌਂਗੋਵਾਲ ਕਾਲਜ ਖੁੱਲਿਆ ਹੋਇਆ, ਇੱਕ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਡੀਮਡ ਯੂਨੀਵਰਸਿਟੀ ਜਾਂ ਹੋਰ ਬਹੁਤ ਸਾਰੇ ਅਦਾਰੇ ਨੇ, ਵਾਕਿਆ ਹੀ ਵਿਦਿਆਰਥੀ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਨੂੰ ਰੁਝਾਨ ਕਰ ਲਿਆ। ਪਰ ਉਹ ਕੀਤਾ ਕਿਉਂ? ਹੁਣ ਜੇਕਰ ਕੈਨੇਡਾ ਦੇ ਕਿਸੇ ਜਿਹੜਾ ਹੈਗਾ ਯੂਨੀਵਰਸਿਟੀ ਕਾਲਜ ਵਿੱਚ ਪੜ੍ਹਨ ਗਏ ਵਿਦਿਆਰਥੀਆਂ ਨਾਲ ਉੱਥੇ ਕੋਈ ਗੱਲ ਵਾਪਰ ਜੇ ਤਾਂ ਗਰੰਟੀ ਆ ਕਿ ਉੱਥੇ ਇਨਸਾਫ ਹੋਊਗਾ, ਸਹੀ ਨੂੰ ਸਹੀ, ਗਲਤ ਨੂੰ ਗਲਤ ਹੋਊ। ਪਿੱਛੇ ਜੇ ਇਹੋ ਜਿਹੀਆਂ ਕਈ ਘਟਨਾਵਾਂ ਵਾਪਰੀਆਂ ਵੀ ਨੇ ਵੀ ਪੰਜਾਬ ਤੋਂ ਗਏ ਵਿਦਿਆਰਥੀਆਂ ਤੋਂ ਗੜਬੜ ਹੋਈ। ਹੁਣ ਇੱਥੇ ਸੋਸ਼ਲ ਮੀਡੀਆ ਦੇ ਰਾਹੀਂ ਤਾਂ ਚਲੋ ਗੱਲ ਜਿਹੇ ਜਿੰਨੀ ਕੁੱਪੜਦੀ ਆ, ਨਾਲ ਦੀ ਨਾਲ ਉਹ ਜਿਹਾ ਕਮੈਂਟ ਬੰਦਾ ਕਰ ਦਿੰਦਾ ਚੰਗਾ ਮਾੜਾ, ਪਰ ਹਕੀਕਤ ਇਹ ਆ ਕਿ ਉੱਥੇ ਉਹਨਾਂ ਵਿਦਿਆਰਥੀਆਂ ਦੀ ਪੂਰੀ ਅਗਲੇ ਤਸੱਲੀ ਕਰਾਉਣਗੇ ਕਿ ਤੁਹਾਡਾ ਇੰਨਾ ਕੁ ਕਸੂਰ ਬਣਦਾ ਜਾਂ ਇਸ ਤਰ੍ਹਾਂ। ਇਹ ਨਹੀਂ ਹੈਗਾ ਕਿ ਹਿੱਕ ਧੱਕਾ ਹੋਵੇ। ਤੇ ਇੱਥੇ ਕੀ ਆ, ਇੱਥੇ ਇਹ ਆ ਵੀ ਸਿੱਖ ਵਿਦਿਆਰਥੀਆਂ ਨੂੰ ਪੰਜਾਬ ਦੀ ਧਰਤੀ ਉੱਤੇ ਹੀ ਜਦੋਂ ਇਨਸਿਕਿਉਰ ਫੀਲ ਕਰਾਵਾਂਗੇ, ਫਿਰ ਉਹ ਬਾਹਰ ਨਹੀਂ ਜਾਣਗੇ। ਫਿਰ ਆਪਦੇ ਨਿਆਣਿਆਂ ਨੂੰ ਕੋਈ ਵੀ ਇਹੋ ਜਿਹੀ ਥਾਂ ਤੇ ਕਿਉਂ ਭੇਜੂਗਾ ਜਿੱਥੇ ਉਹਨਾਂ ਨੂੰ ਜੁੱਤੀ ਹੇਠਾਂ ਰੱਖਿਆ ਜਾਵੇ। ਸੋ ਇੱਥੇ ਜਿਹੜਾ ਕਹਿੰਦੇ ਆ ਨਾ ਕਿ ਜੀ ਵਿਦਿਆਰਥੀ ਬਾਹਰ ਨੂੰ ਜਾਂਦੇ ਆ, ਤੇ ਜੇ ਵਿਦਿਆਰਥੀ ਇਹਨਾਂ ਕਾਲਜਾਂ 'ਚ ਪੰਜਾਬ ਦੇ 'ਚ ਨਹੀਂ ਦਾਖਲਾ ਲੈਂਦੇ, ਉਹਦੀ ਜ਼ਿੰਮੇਵਾਰੀ ਵੀ ਇਹਨਾਂ ਯੂਨੀਵਰਸਿਟੀਆਂ ਕਾਲਜਾਂ ਦੀ ਹੋਈ ਆ। ਐਵੇਂ ਨਹੀਂ ਲੋਕ ਬਾਹਰ ਨੂੰ ਜਾਣ ਲੱਗੇ, ਕਿਸੇ ਗੱਲ ਨਾਲ ਹੀ ਜਾਣ ਲੱਗੇ। ਪਰ ਗੱਲ ਫਿਰ ਇੱਥੇ ਆ ਜਾਂਦੀ ਆ ਕਿ ਜਿਹੜਾ ਉਹ ਬਿਹਾਰ ਦਾ ਵਿਦਿਆਰਥੀ ਆ ਜਿਹਨੇ ਸਾਰਾ ਟਵੀਟ ਕਰਕੇ ਜਾਂ ਹੋਰ ਬੜਾ ਰੌਲਾ ਪਾਇਆ ਔਰ ਸਾਰੇ ਮਸਲੇ ਨੂੰ ਹਿੰਦੂ ਸਿੱਖ ਵਿੱਚ ਵੀ ਬਦਲਿਆ ਤੇ ਖਾਲਿਸਤਾਨੀ ਵਰਸਜ ਹਿੰਦੁਸਤਾਨੀ ਬਣਾਇਆ, ਉਹ ਪੂਰੀ ਟੌਰ ਨਾਲ ਰਹਿ ਰਿਹਾ ਔਰ ਉਹਦੀ ਪੂਰੀ ਹਵਾ ਬਣਾਈ ਹੋਈ ਹੈ। ਕੱਲ ਵੀ ਕੁਛ ਸਿੱਖ ਜਥੇਬੰਦੀਆਂ ਦੇ ਆਗੂ ਮਿਲਣ ਗਏ ਤਾਂ ਉਹਨਾਂ ਨੂੰ ਵੀ ਕਹਿੰਦੇ ਨਹੀਂ ਜੀ ਕੋਈ ਵਕਤ ਨਹੀਂ। ਜੇਕਰ ਕੋਈ ਬਾਹਰੋਂ ਜਾਂਦਾ ਹੈ ਕੋਈ ਗੱਲ ਕਰਨ ਤਾਂ ਸ਼੍ਰੋਮਣੀ ਕਮੇਟੀ ਦਾ ਇਹ ਕਾਲਜ ਆ, ਕੋਈ ਉੱਥੇ ਸੁਣਵਾਈ ਨਹੀਂ, ਕੋਈ ਉੱਥੇ ਕੋਈ ਗੱਲ ਦੀ ਪਰਵਾਹ ਨਹੀਂ ਹੋ ਰਹੀ। ਤੋ ਇਹ ਜਿਹੜਾ ਸਾਰਾ ਮਾਹੌਲ ਆ ਇਹ ਬੇਹੱਦ ਖਤਰਨਾਕ ਆ ਔਰ ਇਹ ਅਸੀਂ ਇਸ ਗੱਲ ਦੇ ਵਿੱਚ ਤਾਂ ਦੱਸ ਰਹੇ ਹਾਂ ਕਿਉਂਕਿ ਇਦੋਂ ਪਹਿਲਾਂ ਵੀ ਜਦੋਂ ਵੀ ਜਿੱਥੇ ਵੀ ਵਿਦਿਆਰਥੀਆਂ ਦੀ, ਕਿਉਂਕਿ ਨੌਜਵਾਨ ਉਮਰ ਹੁੰਦੀ ਆ, ਉਹਨਾਂ ਨੂੰ ਬੜਾ ਇਸ ਗੱਲ ਤੇ ਔਖਾ ਲੱਗਦਾ। ਮੈਨੂੰ ਚੇਤੇ ਆ ਜਦੋਂ ਬੇਦਰ ਕਾਂਡ ਹੋਇਆ, ਉੱਥੇ ਇੰਜੀਨੀਅਰਿੰਗ ਕਾਲਜ ਦੇ ਉਹ ਵਿਦਿਆਰਥੀਆਂ ਨੂੰ ਬਾਅਦ ਚ GNE ਕਾਲਜ ਲੁਧਿਆਣੇ ਜਾਂ ਹੋਰਨਾਂ ਥਾਵਾਂ ਦੇ ਉੱਤੇ ਸੈੱਟ ਕਰ ਲਿਆ ਗਿਆ ਸੀ, ਜਿਹੜਾ ਉੱਥੇ ਮਾਹੌਲ ਦੇਖਿਆ ਵੀ ਜ਼ਿਆਦਾ ਖਰਾਬ ਆ। ਪਰ ਉਹਨਾਂ ਨੂੰ ਇਹ ਗੱਲ ਮਿਹਣੇ ਵਾਂਗੂ ਚੁੱਭਦੀ ਰਹੀ। ਅਖੀਰ ਉਹਦੇ ਬਦਲੇ ਵਿੱਚ ਥਾਪਰ ਇੰਜੀਨੀਅਰਿੰਗ ਕਾਲਜ ਜਿਹੜਾ ਹੈਗਾ ਪਟਿਆਲੇ, ਉੱਥੇ ਫਿਰ AK-47 ਖੜਕੀ ਤੇ ਉੱਥੇ ਬੜੀ ਵੱਡੀ ਪੱਧਰ ਦੇ ਉੱਤੇ ਇੰਜੀਨੀਅਰਿੰਗ ਦੇ ਵਿਦਿਆਰਥੀ ਜਿਹੜੇ ਸੀ ਉਹ ਇੱਕ ਫੰਕਸ਼ਨ ਜਿਹੇ ਚ ਆਏ ਹੋਏ ਸੀਗੇ, ਡੋਰਮੈਟਰੀ ਵੱਡਾ ਸਾਰਾ ਹਾਲ ਸੀ, ਉੱਥੇ ਫਿਰ ਲਾਸ਼ਾਂ ਦੇ ਢੇਰ ਲੱਗੇ। ਤੇ ਉਹਦੇ ਬਦਲੇ ਵਿੱਚ ਫਿਰ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਖਾੜਕੂ ਜਥੇਬੰਦੀਆਂ ਨੇ ਇਹੀ ਕਿਹਾ ਸੀਗਾ ਕਿ ਜੇ ਸਿੱਖ ਵਿਦਿਆਰਥੀ ਜਾਂ ਪੰਜਾਬ ਤੋਂ ਬਾਹਰ ਗਿਆ ਹੋਇਆ ਕੋਈ ਸਿੱਖ ਸੁਰੱਖਿਅਤ ਨਹੀਂ ਰਹੂਗਾ ਤਾਂ ਪੰਜਾਬ ਦੇ ਵਿੱਚ ਵੀ ਫਿਰ ਇਹੀ ਕੰਮ ਹੋਊਗਾ। ਜੇ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਬਾਹਰੋਂ ਆਇਆ ਹਰੇਕ ਬੰਦਾ ਆਰਾਮ ਨਾਲ ਆਪਦਾ ਆਵੇ ਜਾਵੇ ਤਾਂ ਪੰਜਾਬ ਤੋਂ ਬਾਹਰ ਜਿਹੜਾ ਹੈਗਾ ਉਹ ਤੁਹਾਨੂੰ ਗਰੰਟੀ ਦੇਣੀ ਪਊਗੀ ਕਿ ਸਾਡੇ ਕਿਸੇ ਵਿਦਿਆਰਥੀ ਨਾਲ ਜਾਂ ਕਿਸੇ ਸਿੱਖ ਨਾਲ ਧੱਕਾ ਨਹੀਂ ਹੋਊਗਾ। ਬੇਦਰ ਕਾਂਡ ਦੇ ਬਦਲੇ ਚ ਥਾਪਰ ਕਾਂਡ ਹੋਇਆ ਸੀ ਪਟਿਆਲੇ ਵਾਲਾ, ਤੇ ਉਹਦੀ ਜਿਹੜੀ ਜ਼ਿੰਮੇਵਾਰੀ ਖਾੜਕੂ ਜਥੇਬੰਦੀਆਂ ਨੇ ਲਈ ਸੀ, ਉਦੋਂ ਬਾਅਦ ਚ ਖੁਫੀਆ ਏਜੰਸੀਆਂ ਨੇ
ਜਾਂ ਪੰਜਾਬ ਤੋਂ ਬਾਹਰ ਜਿਨ੍ਹਾਂ ਦਾ ਜ਼ਿਆਦਾ ਫਿਰਕੂ ਭਾਵਨਾ ਜ਼ੋਰ ਮਾਰਦੀ ਸੀ, ਉਹਨਾਂ ਸਾਰਿਆਂ ਨੂੰ ਫਿਰ ਤਸੱਲੀ ਵੀ ਹੋ ਗਈ ਸੀਗੀ ਵੀ ਜੇਕਰ ਅਸੀਂ ਇੱਥੇ ਕਿਸੇ ਲੰਘੇ ਜਾਂਦੇ ਸਿੱਖ ਨੂੰ ਨਾ ਮਜ਼ਾਕ ਵੀ ਕਰ ਬੈਠੇ ਤੇ ਜੇ ਇਹ ਖਬਰ ਪੰਜਾਬ 'ਚ ਪਹੁੰਚ ਗਈ ਤਾਂ ਉੱਥੇ ਫਿਰ ਢੇਰ ਲੱਗਣਗੇ। ਜਿਹੜੇ ਭਰਾ ਸਾਡੇ ਬਾਹਲੇ ਸਿਆਣੇ ਨੇ ਉਹ ਕਈ ਮੱਤਾਂ ਜਿਹਾ ਦਿੰਦੇ ਹੁੰਦੇ ਨੇ ਜੀ ਬੇਦੋਸ਼ੇ ਮਾਰਤੇ ਬੇਦੋਸ਼ੇ ਮਾਰਤੇ। ਉਹਨਾਂ ਨੂੰ ਬੇਨਤੀ ਆ ਵੀ ਇੱਕ ਵਾਰੀ ਨਾ ਤੁਸੀਂ ਉਹਨਾਂ ਹਾਲਾਤਾਂ ਦੇ ਵਿੱਚ ਦੀ ਲੰਘ ਕੇ ਦੇਖੋ ਜਦੋਂ ਬਿਦਰ ਦੇ ਵਿੱਚ ਸਾਡੇ ਨੌਜਵਾਨ ਬੱਚਿਆਂ ਨੂੰ ਕਿਸੇ ਨੂੰ ਚੱਕ ਕੇ ਖੂਹ 'ਚ ਮਾਰਤਾ, ਕਿਉਂਕਿ ਖੂਹ 'ਚੋਂ ਲਾਸ਼ਾਂ ਕਈ ਦਿਨ ਬਾਅਦ 'ਚ ਮਿਲੀਆਂ ਸੀ। ਇੱਕ ਆਣਾ ਸੀ ਲੱਕੜ ਵੱਢਣ ਵਾਲਾ, ਉੱਥੇ ਸਾਡਾ ਵਿਦਿਆਰਥੀ ਨੌਜਵਾਨ ਸਾਡਾ ਮੁੰਡਾ ਵੱਢਤਾ ਸੀ। ਆ ਜਿਹੜੇ ਨਵਨੀਤ ਸਿੰਘ ਕਾਦੀਆਂ ਵਰਗੇ ਜਾਂ ਹੋਰ ਬਹੁਤ ਸਾਰੇ ਜੁਝਾਰੂ ਨੇ, ਇਹ ਉਸ ਘਟਨਾ ਤੋਂ ਬਾਅਦ ਵਿੱਚ ਹੀ ਸਿੱਖ ਸੰਘਰਸ਼ ਵਾਲੇ ਪਾਸੇ ਆਏ ਸੀ। ਉਹ ਇੰਨੀ ਹੌਲਨਾਕ ਗੱਲ ਸੀ, ਉਹ ਪੜ੍ਹਨ ਗਏ ਮੁੰਡੇ ਸੀ ਵਿਚਾਰੇ, ਉਹਨਾਂ ਦਾ ਕੋਈ ਇਹੋ ਜਿਹੀ ਗੱਲ ਨਹੀਂ ਸੀ ਤੇ ਉੱਥੇ ਉਹਨਾਂ ਨੂੰ ਜਲੀਲ ਕੀਤਾ ਗਿਆ। ਸੋ ਵਿਦਿਆਰਥੀਆਂ ਦੇ ਸੈਂਟੀਮੈਂਟਸ ਨੂੰ ਸਮਝਣਾ ਤੇ ਉਹਨਾਂ ਨੂੰ ਸ਼ਾਂਤ ਕਰਨਾ ਜ਼ਿੰਮੇਵਾਰੀ ਹੈ। ਜਦੋਂ ਅੱਗ ਲੱਗਦੀ ਆ ਜਾਂ ਖੂਹ 'ਚ ਬੰਦਾ ਕੋਈ ਜਦੋਂ ਪਾਣੀ 'ਚ ਰੁੜਦਾ, ਸਭ ਤੋਂ ਪਹਿਲਾਂ ਉਹ ਬਚਾਅ ਦਾ ਸਾਧਨ ਕਰਦਾ। ਇਸ ਵੇਲੇ ਸਾਡੀ ਕੌਮ ਨੂੰ ਪਹਿਲਾਂ ਹੀ ਹੀਣ ਭਾਵਨਾ ਨਾਲ ਭਰਨ ਲਈ, ਨੀਵਾਂ ਦਿਖਾਉਣ ਦੇ ਲਈ ਬੜੇ ਯਤਨ ਹੋ ਰਹੇ ਨੇ। ਤੇ ਜੇ ਵਿਦਿਆਰਥੀ ਜਿਹੜੇ ਸਾਡੇ ਸ਼੍ਰੋਮਣੀ ਕਮੇਟੀ ਦੇ ਦਾਇਰੇ 'ਚ ਪੜ੍ਹਦੇ ਵਿਦਿਆਰਥੀ ਆ, ਉਹਨਾਂ ਨੂੰ ਐਂ ਜਲੀਲ ਕੀਤਾ ਜਾਊਗਾ ਤਾਂ ਹਾਲਾਤ ਫਿਰ ਚੰਗੇ ਤਾਂ ਰਹਿਣ ਨਹੀਂ ਮਾੜੇ ਬਣਨਗੇ। ਸੋ ਇਸ ਮਾਹੌਲ ਦੇ ਵਿੱਚ ਗੱਲ ਫਿਰ ਉਹ ਚੇਤੇ ਆਉਂਦੀ ਹੈ ਸਰਦਾਰ ਕਪੂਰ ਸਿੰਘ ਵਾਲੀ। ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀਗੇ ਜੇ ਸਿੱਖਾਂ ਨੇ ਰਾਜ ਭਾਗ ਨਾ ਲਿਆ ਤਾਂ ਉਹਨਾਂ ਦੇ ਬੱਚੇ ਤੇ ਅੱਗੋਂ ਉਹਨਾਂ ਦੇ ਬੱਚਿਆਂ ਦੇ ਬੱਚੇ ਅਗਲੀਆਂ ਪੁਸ਼ਤਾਂ ਹਿੰਦੂਆਂ ਦੀਆਂ ਵਿਦੇਸ਼ੀ ਕਾਰਾਂ ਦੇ ਡਰਾਈਵਰ ਹੋਣਗੇ, ਹਿੰਦੂਆਂ ਦੇ ਘਰਾਂ ਕਾਰਖਾਨਿਆਂ ਮੂਹਰੇ ਚੌਕੀਦਾਰ ਹੋਣਗੇ, ਹਿੰਦੂਆਂ ਦੇ ਦਫ਼ਤਰਾਂ ਵਿੱਚ ਚਪੜਾਸੀ ਹੋਣਗੇ, ਹਿੰਦੂਆਂ ਦੇ ਹੋਟਲਾਂ ਅੱਗੇ ਦਰਬਾਨ ਹੋਣਗੇ ਜਾਂ ਲਟੇਰੇ ਹੋਣਗੇ। ਇਸ ਤੋਂ ਵੱਧ ਕੁਝ ਨਹੀਂ ਹੋਣਗੇ। ਤੇ ਸਾਡਾ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ। ਜਿਹੜੇ ਸਿੱਖ ਪਰਿਵਾਰਾਂ ਦੇ ਬੱਚੇ ਸਰਦਾਰ ਜਿਨ੍ਹਾਂ ਨੂੰ ਅੱਜ ਮਜਬੂਰੀ ਬਸ ਸਿਕਿਉਰਿਟੀ ਗਾਰਡ ਦੀ ਉੱਥੇ ਨੌਕਰੀ ਕਰਨੀ ਪੈ ਗਈ, ਉਹਨਾਂ ਦੀ ਜਿਵੇਂ ਬੇਇੱਜ਼ਤੀ ਕਰਾਈ ਗਈ ਆ ਬਿਹਾਰੀਆਂ ਤੋਂ, ਜਿਵੇਂ ਹੇਠੀ ਕਰਾਈ ਗਈ ਆ ਬਿਹਾਰੀਆਂ ਤੋਂ, ਤੇ ਜਿਵੇਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਉੱਥੇ ਵਕੀਲ ਸਾਹਿਬ ਸਰਦਾਰ ਇਮਾਨ ਸਿੰਘ ਖਾਰਾ ਗਏ ਆ, ਉਹਨਾਂ ਨੂੰ ਵਿਦਿਆਰਥੀਆਂ ਨੇ ਖੁਦ ਦੱਸਿਆ ਕਿ ਪੁਲਿਸ ਵਾਲੇ ਤੇ ਜਿਹੜੇ ਕਾਲਜ ਵਾਲੇ ਸੀ ਦਬਕੇ ਮਾਰਦੇ ਤੇ ਸਾਈਨ ਕਰੋ, ਚੁੱਪ ਕਰਕੇ ਕਹਿੰਦੇ ਕੋਈ ਗੱਲ ਨਹੀਂ ਹੋਏਗੀ, ਕਰੋ ਤੇ ਸਾਈਨ ਤੁਸੀਂ। ਸੋ ਜਿੱਥੇ ਧੱਕਾਸ਼ਾਹੀ ਨਾਲ ਜ਼ੁਲਮ ਦਾ ਇਹ ਜਿਹਾ ਮਾਹੌਲ, ਉੱਥੇ ਫਿਰ ਕੀ ਹੋ ਸਕਦਾ। ਸੋ ਅੱਜ ਸ਼ਹੀਦ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਦੇ ਜਿਹੜਾ ਸ਼ਹੀਦੀ ਸਮਾਗਮ 'ਚ ਹਾਜ਼ਰੀ ਭਰ ਕੇ ਇਹ ਜਿਹੜੇ ਡਰਾਮੇਬਾਜ਼ੀਆਂ, ਜਿਵੇਂ ਹੁਣ ਬੰਦੀ ਸਿੰਘਾਂ ਦਾ ਮਸਲਾ ਹੀ ਲੈ ਲਓ। ਹੁਣ ਕੱਲ ਨੂੰ ਸਿੱਖ ਜਗਤ ਵੱਲੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਜਿਹੜਾ ਹੈਗਾ ਉਹ ਲਾਉਣ ਦੇ ਲਈ ਤਿਆਰੀਆਂ ਨੇ। ਪਹਿਲਾਂ ਨਿੱਕੇ ਮੋਟੇ ਕਈ ਮੋਰਚੇ ਚੱਲ ਰਹੇ ਨੇ। ਆਸ ਇਹ ਕੀਤੀ ਜਾ ਰਹੀ ਆ ਵੀ ਸਾਰੇ ਮੋਰਚੇ ਇੱਕ ਥਾਂ ਤੇ ਇਕੱਠੇ ਕਰ ਲਏ ਜਾਣਗੇ ਤੇ ਜਿਹੜੇ ਸਿੱਖਾਂ ਦੇ ਮਸਲੇ ਆ ਸਾਡੀ ਕੌਮ ਦੇ, ਸ਼ਾਇਦ ਉਹਨਾਂ ਬਾਰੇ। ਪਰ ਇਹ ਮਸਲੇ ਜਿਹੜੇ ਆ ਉਹ 1997 'ਚ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ, ਉਹ ਮਸਲੇ ਤਾਂ ਉਦੋਂ ਹੱਲ ਹੋ ਜਾਣੇ ਚਾਹੀਦੇ ਸੀ। ਮਸਲੇ ਹੱਲ ਤਾਂ ਕੀ ਕਰਨੇ ਸੀ, ਉਲਟਾ ਇਹਨਾਂ ਨੇ ਇੱਥੋਂ ਤੱਕ ਗੱਲ ਲਿਆਂਦੀ ਕਿ ਸਰਸੇ ਵਾਲਿਆਂ ਨੂੰ ਖੁੱਲ੍ਹ ਦੇਤੀ। ਉਹਨਾਂ ਨੇ ਬੇਅਦਬੀਆਂ ਕਰ ਕਰਕੇ ਇੱਥੋਂ ਤੱਕ ਗੱਲ ਲੈ ਆਂਦੀ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੱਕ ਦੁਸ਼ਟ ਪਹੁੰਚਿਆ ਸੀ ਪਿਛਲੇ ਸਾਲ। ਤੇ ਉਸ ਤੋਂ ਅਗਲੀ ਗੱਲ ਇਹ ਕਿ ਅੱਜ ਸਵੇਰਿਓਂ ਜਦੋਂ ਮੈਂ ਦਰਬਾਰ ਸਾਹਿਬ ਗਿਆ, ਉੱਥੇ ਅਕਾਲ ਤਖਤ ਸਾਹਿਬ ਦੇ ਸਨਮੁਖ ਅਕਾਲ ਤਖਤ ਸਾਹਿਬ ਮੱਥਾ ਟੇਕਣ ਗਏ, ਉੱਥੇ ਕੋਈ ਪ੍ਰਬੰਧ ਨਾ ਸੁਰੱਖਿਆ ਦਾ। ਮੈਂ ਖੁਦ ਜਿਹੜੇ ਉੱਥੇ ਬੈਠੇ ਸੀ ਸਿੰਘ ਉਹਨਾਂ ਨੂੰ ਠਾਲ ਕੇ ਬੇਨਤੀ ਕੀਤੀ, ਮੈਂ ਕਿਹਾ ਤੁਹਾਡੇ ਇੱਥੇ ਘੱਟੋ ਘੱਟ 2 4 5 10 ਬੰਦੇ ਵਰਸ਼ਾਂ ਤਲਵਾਰਾਂ ਵਾਲੇ ਸੇਵਾਦਾਰ ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਲਵਾਓ। ਤੁਹਾਨੂੰ ਪਤਾ ਨਹੀਂਗਾ ਤੁਹਾਡੇ ਸਾਹਮਣੇ ਤਾਂ ਇੱਥੇ ਕਿੰਨੀਆਂ ਮਾੜੀਆਂ ਗੱਲਾਂ ਵਾਪਰ ਰਹੀਆਂ ਨੇ। ਦਰਬਾਰ ਸਾਹਿਬ 'ਚ ਉਦੋਂ ਛਾਲ ਮਾਰ ਕੇ ਬੰਦਾ ਵੜ ਗਿਆ ਸੀ, ਇਹੋ ਜਿਹਾ ਕੁਛ ਇੱਥੇ ਵੀ ਹੋ ਸਕਦਾ। ਤੁਹਾਡੇ ਸਾਹਮਣੇ ਦੇਖੋ ਕੋਈ ਹੈ ਇੱਥੇ ਬੰਦਾ ਵੀ ਸਵੇਰੇ ਆਪਾਂ ਜਿੰਨੀ ਸੰਗਤ ਦਰਬਾਰ ਸਾਹਿਬ ਉਸ ਵਕਤ ਹੁੰਦੀ ਆ ਉਹਦੇ ਵਿੱਚ ਵੜ ਕੇ ਕੋਈ ਵੀ ਦੁਸ਼ਟ ਜਿਹੜਾ ਹੈਗਾ ਕੋਈ ਕਰਤੂਤ ਕਰ ਸਕਦਾ। ਬਾਅਦ ਵਿੱਚ ਇੱਥੇ ਕਰਦੇ ਫਿਰਾਂਗੇ ਆ ਹੋ ਗਿਆ ਉਹ ਹੋ ਗਿਆ। ਪਰ ਉਹ ਵਿਚਾਰਾ ਜਿੰਨੇ ਕੁ ਜੋਗਾ ਸੀ ਉਹ ਕਹਿੰਦਾ ਹਾਂਜੀ ਠੀਕ ਹੈ ਜੀ ਅਸੀਂ ਕਵਾਂਗੇ। ਮੈਂ ਬਾਅਦ ਵਿੱਚ ਉੱਥੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਕੱਤਰ ਆ ਪ੍ਰਤਾਪ ਸਿੰਘ, ਉਹਨੂੰ ਵੀ ਲੱਭਦਾ ਰਿਹਾ। ਮੈਂ ਮਿਲ ਕੇ ਉਹਨਾਂ ਨੂੰ ਗੱਲ ਵੀ ਕਰਨੀ ਆ। ਬਾਅਦ 'ਚ ਅਸੀਂ ਅਕਾਲ ਤਖਤ ਸਾਹਿਬ ਦੇ ਸਕੱਤਰ 'ਚ ਵੀ ਗਏ ਆ। ਪਰ ਗੱਲ ਫੇਰ ਆ ਵੀ ਇਹਨਾਂ ਨੂੰ ਆਪ ਕਾਹਤੋਂ ਨਹੀਂ ਦਿਖਦਾ ਕਿ ਪ੍ਰਬੰਧ ਵਿੱਚ ਕਿੱਥੇ ਘਾਟਾਂ ਨੇ। ਮਾਹੌਲ ਆਪ ਖਰਾਬ ਕਰਨ ਵਾਲੀਆਂ ਗੱਲਾਂ ਹਰ ਮੌਕੇ ਸਿੱਖੀ ਦੀਆਂ ਨੁਕਸਾਨ ਕਰਨ ਵਾਲੀਆਂ, ਸਿੱਖਾਂ ਦਾ ਸਾਖ ਨੂੰ ਨੀਵਾਂ ਦਿਖਾਉਣ ਵਾਲੀਆਂ ਗੱਲਾਂ ਕਰਦੇ ਨੇ ਤੇ ਉੱਪਰੋਂ ਕਹਿੰਦੇ ਨੇ ਕਿ ਜੀ ਅਸੀਂ ਤਾਂ ਹੁਣ ਸ਼ਹੀਦਾਂ ਦੇ ਸਮਾਗਮਾਂ ਤੇ ਵੀ ਜਾਣ ਲੱਗ ਗਏ। ਇਹ ਸਾਰੀਆਂ ਸ਼ੋਸ਼ੇਬਾਜ਼ੀਆਂ, ਇਹ ਸਾਰੀਆਂ ਡਰਾਮੇਬਾਜ਼ੀਆਂ ਕੋਈ ਅਰਥ ਨਹੀਂ ਰੱਖਦੀਆਂ ਜਦੋਂ ਤੱਕ ਅੰਦਰੋਂ ਤੁਹਾਡੇ ਪੰਥ ਦੀ, ਕੌਮ ਦੀ ਭਾਵਨਾ ਵਾਲੀ ਗੱਲ ਜਿਹੜੀ ਆ ਉਹ ਨਹੀਂ ਜਾਗਦੀ। ਹੁਣ ਤਾਂ ਲੋਕ ਸ਼ਰੇਆਮ ਕਹਿੰਦੇ ਨੇ ਵੀ ਉਹ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਵਾਲੇ ਸੀ ਉਹ ਅਕਾਲੀ ਸੀਗੇ, ਤੁਸੀਂ ਕਾਹਦੇ ਅਕਾਲੀ ਹੋ। ਉਹ ਵਿਚਾਰੇ ਸੰਤ ਸੀ,
ਤੁਸੀਂ ਤਾਂ ਸਾਰੇ ਚੋਰ ਹੋ, ਉਹ ਅਕਾਲੀ ਹੋਰ ਸੀ, ਤੁਸੀਂ ਅਕਾਲੀ ਹੋਰ ਹੋ। ਸੋ ਅਕਾਲੀ ਹੋਣ 'ਚ ਵੀ ਫਰਕ ਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤਾਂ ਕਹਿੰਦੇ ਸੀ ਮੂਹਰੇ ਆੜਾ ਲਾ ਦੋ, ਇਹ ਅਕਾਲੀ ਆ, ਕਾਲੀ ਦੇਵੀ ਦੇ ਭਗਤ। ਪਰ ਅਸੀਂ ਉੱਥੇ ਤੱਕ ਦੀ ਗੱਲ ਤਾਂ ਨਹੀਂ ਕਹਿੰਦੇ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕੌਮ ਨੂੰ ਇਸ ਮੰਝਧਾਰ ਵਿੱਚੋਂ ਜਿਸ ਤਰੀਕੇ ਨਾਲ ਅਸੀਂ ਉਲਝੇ ਹੋਏ ਹਾਂ ਇਹ ਚੋਂ ਕੱਢਣ। ਅਕਾਲ ਪੁਰਖ ਵਾਹਿਗੁਰੂ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।